ਸਭ ਤੋਂ ਪਹਿਲਾਂ ਤਾਂ ਸਾਡੇ ਵਾਸਤੇ ਵੀ ਤੇ ਤੁਹਾਡੇ ਵਾਸਤੇ ਵੀ ਇੱਕ ਬੜੀ ਖੁਸ਼ੀ ਦੀ ਖਬਰ ਆ ਵੀ ਆਪਣਾ ਜਿਹੜਾ YouTube ਚੈਨਲ ਆ ਨਾ ਪੰਜਾਬੀ ਬੈਸਟ ਫਾਰ ਐਵਰ ਇਹ ਮੋਨੀਟਾਈਜ਼ ਹੋ ਗਿਆ। ਯਾਨੀ ਕਿ ਮਤਲਬ ਇਹ ਆ ਵੀ ਇਹ ਕਮਾਊ ਪੁੱਤਰ ਹੋ ਗਿਆ। ਠੀਕ ਆ, ਤੇ ਅਸੀਂ ਕਾਮਯਾਬੀ ਦੀ ਜਿਹੜੀ ਪਹਿਲੀ ਪੌੜੀ ਆ ਨਾ ਉਹਦੇ ਉੱਤੇ ਪੈਰ ਰੱਖ ਲਿਆ। ਇਹ ਇੱਥੇ ਤੱਕ ਅਸੀਂ ਆਪਣੇ ਕਿੱਦਾਂ, ਇਹ ਅਸੀਂ ਭਰਾਵਾਂ ਦੀ ਮੁਹੱਬਤਾਂ ਨਾਲ ਤੇ ਜਿਹੜਾ ਉਹਨਾਂ ਨੇ ਸਾਡੇ ਨਾਲ ਇੰਨਾ ਤਾਵਨ ਕੀਤਾ ਨਾ, ਸਿਰਫ 28 ਦਿਨਾਂ ਦੇ ਵਿੱਚ ਅਸੀਂ ਇਹ ਕਾਮਯਾਬੀ ਦੀ ਪਹਿਲੀ ਪੌੜੀ ਦੇ ਉੱਤੇ ਆਪਣਾ ਪੈਰ ਰੱਖਿਆ। ਤੇ ਇਹ ਤੁਹਾਡੀ ਵਜ੍ਹਾ ਨਾਲ ਹੀ ਇਹ ਮੁਮਕਿਨ ਹੋਇਆ। ਇਹ ਵੇਖਣ ਵਾਲਿਆਂ ਦੀ ਵਜ੍ਹਾ ਨਾਲ ਆ। ਇਹਦੇ 'ਚ ਜੇ ਕਹਾਂ ਕਿ ਮੇਰਾ ਕੋਈ ਕਮਾਲ ਆ ਜਾਂ ਰਾਣਾ ਸਾਹਿਬ ਦਾ ਕੋਈ ਕਮਾਲ ਆ ਨਾ, ਇਹ ਕਿਸੇ ਦਾ ਕੋਈ ਕਮਾਲ ਨਹੀਂ ਹੁੰਦਾ। ਇਹ ਸਿਰਫ ਦੇਖਣ ਵਾਲਿਆਂ ਦੀ ਨਜ਼ਰ ਹੁੰਦੀ ਆ। ਬਹੁਤ ਵੱਡੇ ਵੱਡੇ ਇੱਥੇ ਸਪੀਕਰ ਆ, ਬੋਲਣ ਵਾਲੇ ਯਾਰ, ਬੜੀ ਸੋਹਣੀਆਂ ਸੋਹਣੀਆਂ ਗੱਲਾਂ ਕਰਨ ਵਾਲੇ ਲੋਕ ਇੱਥੇ ਪਏ ਆ, ਉਹ ਨਹੀਂ ਇੱਥੇ ਤੱਕ ਅੱਪੜ ਸਕਦੇ। ਔਰ ਕਈ ਇਦਾਂ ਦੇ ਵੀ ਹੁੰਦੇ ਆ ਜਿਹੜੇ ਬੋਲਦੇ ਵੀ ਕੋਈ ਨਹੀਂ ਹੈ, ਕੋਈ ਗੱਲ ਵੀ ਨਹੀਂ ਕਰਦੇ ਹੈ। ਜਿੱਦਾਂ ਕਿ ਤੁਸੀਂ ਖਾਬੇ ਲੈਮ, ਉਹਨਾਂ ਦੀ ਇੱਕ ਮਿਸਾਲ ਲੈ ਲਓ ਵੀ ਉਹਨਾਂ ਦੇ 162 ਮਿਲੀਅਨ ਫਾਲੋਵਰ ਹੈਗੇ ਆ ਟਿਕਟੌਕ ਦੇ ਉੱਤੇ। ਇਹ ਰੱਬ ਦੀ ਦੇਣ ਆ ਤੇ ਭਰਾਵਾਂ ਦੀ ਮੁਹੱਬਤ ਆ ਜਿਹੜੇ ਸਾਡੇ ਨਾਲ ਜੁੜੇ। ਅਸੀਂ ਇੱਕ ਇੱਕ ਉਸ ਬੰਦੇ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਹਨੇ ਸਾਡੇ ਇਸ ਕੁਨਬੇ ਦੇ ਵਿੱਚ, ਸਾਡੇ ਟੱਬਰ ਦੇ ਵਿੱਚ ਸਾਡੇ ਨਾਲ ਰਲਿਆ ਜਾਂ ਸਾਡੀ ਵੀਡੀਓ ਇੱਕ ਵਾਰੀ ਵੀ ਵੇਖੀ। ਤੇ ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ। ਇਹ ਲਫ਼ਾਜ਼ ਜਿਹੜੇ ਸਾਡੇ ਕੋਲ ਸ਼ਬਦ ਆ ਨਾ ਉਹ ਨਹੀਂ ਹੈਗੇ, ਫਿਰ ਵੀ ਅਸੀਂ ਇੰਨਾ ਕੀ ਕਹਿ ਸਕਦੇ ਹਾਂ ਕਿ ਤੁਹਾਡੀ ਬੜੀ ਬੜੀ ਮਿਹਰਬਾਨੀ ਤੇ ਬਹੁਤ ਸ਼ੁਕਰੀਆ। ਤੇ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ। ਵੀ 2-3 ਦਿਨ ਹੋ ਗਏ ਤੁਸੀਂ ਦੇਖਿਆ ਹੋਣਾ ਵੀ ਰਾਣਾ ਸਾਹਿਬ ਜਿਹੜੇ ਆ ਉਹ ਵੀ ਸਾਨੂੰ ਕੋਈ ਨਹੀਂ, ਤੁਸੀਂ ਵੀਡੀਓ 'ਚ ਦੇਖਿਆ ਹੋਣਾ ਨਹੀਂ ਹੈਗੇ। ਇਹ ਗਏ ਹੋਏ ਸੀਗੇ ਜੀ ਆਪਣੀ ਸੈਰਾਂ ਤੇ ਨਿਕਲੇ ਹੋਏ ਸੀਗੇ, ਮਿੰਟ ਘੁੰਮਰੀ, ਚੀਚਾ ਵਤਨੀ, ਪਤਾ ਨਹੀਂ ਕਿੱਥੇ ਕਿੱਥੇ ਫਿਰ ਕੇ ਆਏ। ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਇਹਨਾਂ ਨਾਲ ਇਹੀ ਗੱਲ ਕਰਾਂਗੇ ਵੀ ਇਹ ਜਿੱਥੇ ਗਏ ਸੀ ਉੱਥੋਂ ਕੀ ਸਿੱਖ ਕੇ ਆਏ ਆ, ਸਾਡੇ ਵਾਸਤੇ ਇਹ ਕੀ ਲੈ ਕੇ ਆਏ ਆ, ਦੇਖਣ ਵਾਲੇ ਵੀਰਾਂ ਵਾਸਤੇ ਇਹ ਕੀ ਲੈ ਕੇ ਆਏ ਆ। ਮੈਂ ਰਾਣਾ ਖਾਲਮ ਮਕਬੂਲ ਤੇ ਮੇਰੇ ਨਾਲ ਬੈਠੇ ਆ ਰਾਣਾ ਅਸਲਮ ਖਾਨ ਵਕਾਰ ਸਾਹਿਬ। ਸਾਡੇ ਦੋਵਾਂ ਵੱਲੋਂ ਦੇਖਣ ਵਾਲੇ ਵੀਰਾਂ ਨੂੰ ਮੁਹੱਬਤਾਂ ਭਰਾ ਅਸਲਾਮ ਅਲੈਕਮ ਤੇ ਚੜ੍ਹਦੇ ਪੰਜਾਬ ਦੇ ਵੀਰਾਂ ਨੂੰ ਸਤਿ ਸ੍ਰੀ ਅਕਾਲ। ਅੱਛਾ ਜੀ, ਰਾਣਾ ਅਸਲਮ ਖਾਨ ਵਕਾਰ ਸਾਹਿਬ, ਪਹਿਲਾਂ ਤਾਂ ਤੁਸੀਂ ਇਹ ਦੱਸੋ ਵੀ ਆ ਜਿਹੜੇ 2-3 ਦਿਨ ਤੁਸੀਂ 4-5 ਦਿਨ ਉਧਰੋਂ ਸਾਡਾ ਚੈਨਲ ਮੋਨੀਟਾਈਜ਼ ਹੋਇਆ ਤੇ ਉਧਰੋਂ ਤੁਸੀਂ ਨਿਕਲ ਗਏ ਜਨਾਬ, ਕਿੱਧਰ ਤੁਸੀਂ ਗਏ ਸੀ ਤੇ ਕਿੱਥੇ ਸੈਰਾਂ ਕਰਕੇ ਆਏ? ਉਹ ਜੀ ਮੇਰੇ ਨਾ ਸਾਈਵਾਲ ਇੱਕ ਦੋਸਤ ਹੈ ਡਾਕਟਰ ਖਾਲਿਦ ਮਹਿਮੂਦ ਸ਼ਾਹ। ਅੱਛਾ ਜੀ। ਤੇ ਉਹ ਨਾ ਚਿਲਡਰਨ ਹਸਪੀਟਲ ਲਾਹੌਰ 'ਚ MS ਵੀ ਰਹੇ ਆ। ਤੇ ਉਹ ਪਹਿਲੇ ਕੈਨੇਡਾ ਗਏ ਹੋਏ ਸੀ ਤੇ ਹੁਣ ਪਿਛਲੇ ਜਿਹੇ ਦਿਨਾਂ ਤੋਂ ਨਾ ਸਾਲਕ ਤੋਂ ਇੱਥੇ ਸਾਈਵਾਲ ਸੀ। ਤੇ ਉਹਨਾਂ ਨਾਲ ਬੜੇ ਦਿਨਾਂ ਦਾ ਵਾਅਦਾ ਸੀ ਤੇ ਉਹ, ਲੇਕਿਨ ਉਹਨਾਂ ਦੀ ਕੰਡੀਸ਼ਨ ਸੀ ਵੀ ਤੁਸੀਂ ਨਾ ਕਮ ਅਜ਼ ਕਮ 2 ਦਿਨ ਸਾਡੇ ਕੋਲ ਰਹਿਣਾ ਵਾ। ਅੱਛਾ, ਸਾਡੀ ਭਾਵੇਂ ਛੁੱਟੀ ਹੋ ਜਾਏ। ਹਾਂ ਤੇ ਵੇਖੋ ਜਿਹੜੀਆਂ ਨੇ ਗੱਲਾਂ ਛੱਲਾਂ ਕਰਾਂਗੇ। ਤੇ ਫਿਰ ਇੱਕ ਇਹ ਵੀ ਹੈ ਕਿ ਉਹ ਹੁਣ ਜ਼ਮੀਨਦਾਰ ਅੱਛੇ ਹੈ ਤੇ ਲੇਕਿਨ ਉਹ ਕਿਉਂਕਿ ਜ਼ਿਆਦਾਤਰ ਠੇਕੇ ਤੇ ਹੀ ਹੈ ਜ਼ਮੀਨ, ਤੇ ਹੁਣ ਉਹ ਜ਼ਿਮੀਂਦਾਰਾਂ ਨਾਲ ਸ਼ੁਰੂ ਕਰਨਾ ਚਾਹ ਰਹੇ ਆ ਅਗਲੇ ਸਾਲ। ਤੇ ਉਹ ਕਹ ਰਹੇ ਸੀ ਕਿ ਕੁਛ ਜਿਹੜਾ ਵਾ ਨਾ ਬੈਠ ਕੇ ਸਲਾਹ ਮਸ਼ਵਰਾ ਕਰਦੇ ਆ ਕਿ ਉਹਨਾਂ ਦਾ ਅਸਲ 'ਚ ਹੈ ਕਿ ਕੋਈ ਐਗਰੋ ਫੋਰੈਸਟਰੀ ਤੇ ਕੁਛ ਬਾਗ ਤੇ ਇਸ ਤਰ੍ਹਾਂ ਦੇ ਕੰਮ ਕੀਤੇ ਜਾਣ। ਤੇ ਇੱਕ ਤਾਂ ਉਹਨਾਂ ਨਾਲ ਫਿਰ ਮੁਸ਼ਾਵਰਤ ਸੀ। ਤੇ ਫਿਰ ਰਜ਼ੀਉਲ ਕਰੀਮ ਚੀਮਾ ਸਾਹਿਬ ਆਪਣੇ ਦੋਸਤ ਹੈ ਜਿਨ੍ਹਾਂ ਦੀ ਅਸੀਂ ਅੰਜਮ ਵਾਲੇ ਚੈਨਲ ਤੇ ਜਿਹੜਾ ਨਾ ਵੀਡੀਓ ਕੀਤੀ ਸੀ, ਜਿਹਦੀ ਤੁਸੀਂ ਹਵੇਲੀ ਵਾਲੀ ਵੀਡੀਓ ਕੀਤੀ ਸੀ। ਤੇ ਉਹ ਵੀ ਮੇਰੇ ਬਹੁਤ ਪੁਰਾਣੇ ਦੋਸਤ ਆ। ਤੇ ਕਿਉਂਕਿ ਫਿਰ ਉਹ ਪ੍ਰੈਕਟੀਕਲੀ ਯਾਨੀ ਕਿ ਉਹ ਬੜੇ ਸੋਲਿਡ ਬੰਦੇ ਆ। ਫਿਰ ਮੈਂ ਡਾਕਟਰ ਸਾਹਿਬ ਨੂੰ ਨਾ ਉਹ ਲਾਇਆ ਉਹਨਾਂ ਨਾਲ, ਉਹਨਾਂ ਦੇ ਫਾਰਮ ਤੇ। ਫਿਰ ਕੱਲ ਅਸੀਂ ਨਾ ਗਏ ਸੀ, ਫਿਰ ਉਹਨਾਂ ਕੋਲੋਂ ਮੁਖਤਲਿਫ ਚੀਜ਼ਾਂ ਦੀ ਇਨਫੋਰਮੇਸ਼ਨ ਜਿਹੜੀ ਹੈ ਨਾ, ਕਿਉਂਕਿ ਉਹ ਪ੍ਰੈਕਟੀਕਲੀ ਜੁੜੇ ਹੋਏ ਆ 30-35 ਸਾਲ ਤੋਂ ਜ਼ਿਮੀਂਦਾਰੀ ਨਾਲ, ਤੇ ਉਹਨਾਂ ਨਾਲ ਫਿਰ ਮੁਸ਼ਾਵਰਤ ਜਿਹੜੀ ਹੈ ਨਾ ਕੁਛ ਕੀਤੀ। ਇਹ ਸੀ ਸਿਲਸਿਲਾ। ਅੱਛਾ, ਉਹ ਰਜ਼ੀਉਲ ਕਰੀਮ ਚੀਮਾ ਸਾਹਿਬ ਜੀ ਉਹ ਬੜੇ ਵੱਡੇ ਬਾਗਬਾਨ ਕਹਿ ਲਓ ਤੁਸੀਂ, ਜਾਂ ਉਹਨਾਂ ਦੇ, ਮੈਂ ਵੀ ਉਹਨਾਂ ਨਾਲ ਮਿਲਿਆ ਹੈਗਾ। ਉਹ ਇੱਕ ਸਮੁੰਦਰ ਹੈਗੇ ਆ ਇਸ ਮਾਮਲੇ ਦੇ ਵਿੱਚ। ਅੱਛਾ ਰਾਣਾ ਸਾਹਿਬ, ਪਹਿਲਾਂ ਵੀ ਆਪਾਂ ਉਹਦੇ ਤੇ ਵੀਡੀਓ ਤਾਂ ਕੀਤੀ ਆ, ਅਗਰ ਦੋਸਤ ਵੀਰਾਂ ਨੇ ਅੰਜਮ ਸਰੋਇਆ ਸਾਹਿਬ ਦੇ ਚੈਨਲ ਦੇ ਉੱਤੇ ਪਈ ਆ ਉਹਨਾਂ ਦੇ ਬਾਗ ਦੀ, ਉਹ ਡਿਸਕ੍ਰਿਪਸ਼ਨ ਦੇ ਵਿੱਚ ਉਹ ਵੀਡੀਓ ਦਾ ਲਿੰਕ ਵੀ ਲਾਵਾਂਗੇ। ਤੇ ਰਾਣਾ ਸਾਹਿਬ ਉੱਥੋਂ ਤਾਂ ਤੁਸੀਂ ਫਿਰ ਬਹੁਤ ਕੁਝ ਸਿੱਖਿਆ ਹੋਣਾ। ਹਾਂ, ਬਹੁਤ ਸਾਰੀਆਂ। ਦੇਖੋ ਜੀ, ਕਿਸੇ ਵੀ ਬੰਦੇ ਨਾਲ ਅਹਿਲੇ ਇਲਮ ਬੰਦੇ ਨਾਲ ਬੈਠਦੇ ਆ ਨਾ ਕੁਛ ਤਾਂ ਸਿੱਖਣ ਨੂੰ ਮਿਲਦਾ ਵਾ। ਤੇ ਉਹੀ ਹੁੰਦਾ ਕਿ ਤੁਸੀਂ ਬੰਦੇ ਕੋਲ, ਕਿਸੇ ਵੀ ਬੰਦੇ ਕੋਲ ਐਸੇ ਕੋਲ ਜਾਓ ਕਿ ਜਿਸ ਦਾ ਇਲਮ ਜਿਹੜਾ ਵਾ ਨਾ ਅੱਛਾ ਹੋਵੇ, ਤੇ ਕੁਛ ਨਾ ਕੁਛ ਤਾਂ ਫਿਰ ਸੁਣਨੇ ਵਾਲੇ ਨੂੰ ਨਾ ਹਾਸਲ ਹੋ ਹੀ ਜਾਂਦਾ ਵਾ। ਅੱਛਾ ਰਾਣਾ ਸਾਹਿਬ, ਤੁਸੀਂ ਉੱਥੇ ਗਏ ਆ ਵੀ ਉੱਥੋਂ ਸਿੱਖਿਆ, ਤੁਸੀਂ ਡਾਕਟਰ ਸਾਹਿਬ ਨੂੰ ਅੱਗੇ ਦੱਸਿਆ, ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਜਿਹੜੇ ਸਾਡੇ ਦੇਖਣ ਵਾਲੇ ਆ
ਜਿਹੜੀ ਉਹ ਕੋਈ ਤਫਸੀਲ ਨਾਲ ਇਹਨਾਂ ਨਾਲ ਵੀ ਕੋਈ ਉਹ ਗੱਲਬਾਤ ਜਿਹੜੀ ਹੈ ਸਾਂਝੀ ਹਾਂ ਕਰੀਏ। ਬਿਲਕੁਲ ਜੀ, ਉਹ ਸਾਰੇ ਦੋਸਤਾਂ ਨਾਲ ਹੋਣੀ ਚਾਹੀਦੀ ਹੈ। ਦੇਖੋ ਜੀ ਬਾਕੀ ਵੀ ਸਾਨੂੰ ਡਾਕਟਰ ਸਾਹਿਬ ਤਰ੍ਹਾਂ ਮੁਹਤਰਮ ਅਜ਼ੀਜ਼ ਆ ਸਾਡੇ ਸਾਰੇ ਸੱਜਣ ਬੇਲੀ, ਉਹ ਕਹਿੰਦੇ ਨਹੀਂ ਹੈ ਕਿ ਕਿਸੇ ਇੱਕ ਬੰਦੇ ਦਾ ਵੀ ਭਲਾ ਅਗਰ ਤੁਹਾਡੇ ਕਿਸੇ ਗੱਲ ਤੋਂ ਬਾਤ ਤੋਂ ਅਮਲ ਤੋਂ ਹੁੰਦਾ ਵਾ ਉਹ ਕਰਨਾ ਚਾਹੀਦਾ ਵਾ ਹੈ। ਤੇ ਉੱਥੇ ਅਸੀਂ ਫਿਰ ਜਿਹੜਾ ਵਾ 3-4 ਚੀਜ਼ਾਂ ਤੇ ਕੀਤੀ। ਇੱਕ ਤਾਂ ਹਰੀੜ ਦੀ ਫਾਰਮਿੰਗ ਆ ਜਿਹੜੀ ਇਸ ਤੇ ਆਮਲੇ ਦੀ ਫਾਰਮਿੰਗ ਤੇ, ਫਿਰ ਸਾਗਵਾਨ ਦਾ ਉਹਨਾਂ ਨੇ ਨਾ ਬਾਗ ਲਗਾਇਆ ਹੋਇਆ ਵਾ, ਤੇ ਆੜੂ ਦਾ ਬਾਗ ਆ, ਕੁਛ ਪਾਮ ਵਗੈਰਾ ਵੀ ਉਹਨਾਂ ਨੇ ਲਗਾਈ ਹੈ। ਬੜੀ ਅੱਛੀ ਫਾਰਮਿੰਗ ਹੈ, ਲੇਕਿਨ 4 ਮੇਨ ਸਾਡਾ ਫੋਕਸ ਜਿਹੜਾ ਵਾ ਨਾ ਇਹਨਾਂ ਚੀਜ਼ਾਂ ਤੇ। ਠੀਕ ਹੈ। ਅੱਛਾ, ਉੱਥੇ ਤੁਸੀਂ ਅਸੀਂ ਅੱਜ ਆਪਣੇ ਇਸ ਵੀਡੀਓ ਰਾਹੀਂ ਦੇਖਣ ਵਾਲੇ ਵੀਰਾਂ ਨੂੰ ਅਸੀਂ ਦਿਖਾਵਾਂਗੇ, ਅਗਾਂ ਉਹ ਬਾਗ ਵੀ ਦਿਖਾਵਾਂਗੇ, ਹੋਰ ਵੀ ਦਿਖਾਵਾਂਗੇ ਜਿਵੇਂ ਜਿਵੇਂ ਕੋਈ ਹਿਸਾਬ ਕਿਤਾਬ ਸਾਡਾ ਲੱਗਿਆ। ਤੇ ਬਹਰਹਾਲ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਗੱਲ ਕਰੂੰਗਾ ਕਿ ਤੁਸੀਂ ਪਹਿਲਾਂ ਗੱਲ ਕੀਤੀ ਆ ਹਰੀੜ ਦੀ। ਹਾਂਜੀ, ਇਹ ਜਿਹੜੀ ਹਰੀੜ ਆ ਇਹਦਾ ਜਿਹੜਾ ਵਕਤੇ ਕਾਸ਼ਤ ਹੈਗਾ ਆ ਤੇ ਪੌਦਾ ਇਹ ਕਿੰਨੇ ਦਾ ਆਂਦਾ ਹੈਗਾ, ਇਹਦੇ ਬਾਰੇ 'ਚ ਤੁਸੀਂ ਦੱਸੋ। ਤੇ ਨਾਲੇ ਇਹ ਕਿੰਨੇ ਸਾਲਾਂ ਦੇ ਵਿੱਚ ਜਿਹੜਾ ਹਰੀੜ ਹੈ ਤਿਆਰ ਹੋ ਜਾਂਦਾ? ਹਰੀੜ ਦਾ ਜਿਹੜਾ ਵਕਤੇ ਕਾਸ਼ਤ ਹੈ ਨਾ ਫਰਵਰੀ, ਮਾਰਚ, ਅਪ੍ਰੈਲ ਤੇ ਅਗਸਤ, ਸਤੰਬਰ, ਅਕਤੂਬਰ, ਬਲਕਿ ਸਤੰਬਰ, ਅਕਤੂਬਰ, ਨਵੰਬਰ ਇਹ ਹੈ। ਲੇਕਿਨ ਜਿਹੜਾ ਇਹ ਲੱਗਦੇ ਆ ਨਾ ਅਗਸਤ ਤੇ ਨਵੰਬਰ 'ਚ ਪੌਦੇ, ਇਹਨਾਂ ਨੂੰ ਜਿਹੜਾ ਸਰਦੀ ਦਾ ਇਸ਼ੂ ਹੁੰਦਾ ਵਾ, ਇਹਨਾਂ ਨੂੰ ਨਾ ਜਿਹੜਾ ਢਾਂਪਣਾ ਪੈਂਦਾ ਵਾ। ਬਲਕਿ ਇਹਦੇ ਹਰੀੜ ਦਾ ਤਾਂ ਨਹੀਂ, ਇਹਨੂੰ ਐਸਾ ਢਾਂਪਣ ਦਾ ਹੁੰਦਾ, ਸਾਗਵਾਨ ਦੇ ਸਿਲਸਿਲੇ 'ਚ ਢਾਂਪਣ ਵਾਲੀ ਗੱਲ ਹੈ ਆ। ਇਹ ਜਿਹੜੇ ਆ ਨਾ ਪੌਦੇ ਇਹੀ ਯਾਨੀ ਕਿ ਜਿਹੜਾ ਵਾ ਨਾ ਲੱਗਦੇ ਆ ਕਿ ਅਕਤੂਬਰ ਨਵੰਬਰ 'ਚ ਤੇ ਦੂਸਰਾ ਫਰਵਰੀ ਮਾਰਚ 'ਚ। ਤੇ ਇਹ 2 ਕਿਸਮ ਦੇ ਪੌਦੇ ਹੁੰਦੇ ਆ, ਇੱਕ ਜਿਹੜੇ ਬੀਜ ਤੋਂ ਹਾਸਲ ਹੁੰਦੇ ਆ ਤੇ ਇੱਕ ਜਿਹੜੇ ਆ ਨਾ ਉਹ ਗ੍ਰਾਫਟਿੰਗ ਵਾਲੇ ਪੌਦੇ ਹੈ। ਤੇ ਹੁਣ ਤੀਸਰੇ ਇੱਕ ਜਿਹੜਾ ਵਾ ਨਾ ਉਹ ਵੀ ਆ ਰਹੇ ਆ ਪੌਦੇ 에ਅਰ ਲੇਅਰਿੰਗ ਵਾਲੇ, ਜਿਨ੍ਹਾਂ ਨੂੰ ਗੁੱਟੀ ਵਾਲੇ ਵੀ ਜਿਹੜੇ ਵਾ ਨਾ ਕਹਿ ਦਿੰਦੇ ਆ। ਇਹ ਹੈ ਜੀ। ਅੱਛਾ, ਨਹੀਂ ਵੀ ਇਹ ਤਿਆਰ ਕਿੰਨੇ ਦਿਨਾਂ ਦਾ ਹੋ ਜਾਂਦਾ? ਹਾਂ, ਇਹ ਤਿਆਰ ਜਿਹੜਾ ਵਾ ਨਾ, ਜਿਹੜਾ ਬੀਜ ਵਾਲਾ ਪੌਦਾ ਵਾ ਨਾ ਉਹ ਬਹੁਤ ਟਾਈਮ ਲੈਂਦਾ ਵਾ, ਉਹ 8-9 ਸਾਲ 'ਚ ਫਰੂਟ ਜਿਹੜਾ ਵਾ ਨਾ ਚੱਕਦਾ ਵਾ। ਉਹ ਬਲਕਿ ਰਜ਼ੀ ਸਾਹਿਬ ਨੇ ਜਿਹੜੇ ਪਹਿਲੇ ਜਿਹੜੇ ਆ ਨਾ, ਪਹਿਲੇ ਸ਼ੁਰੂ 'ਚ ਜਿਹੜਾ ਆਂਦੀ ਸੀ ਨਾ ਹਰੀੜ ਇੰਡੀਆ ਤੋਂ, ਉਹ ਜ਼ਿਆਦਾਤਰ ਇਹ ਬੀਜ ਦੇ ਜ਼ਰੀਏ ਤਿਆਰ ਹੋਈ ਸੀ। ਲੇਕਿਨ ਹੁਣ ਜਿਹੜੀ ਆ ਨਾ ਉਹ ਆ ਰਹੀ ਆ ਜਿਹੜੀ ਕਲਮ ਵਾਲੀ ਆ ਤੇ ਗੁੱਟੀ ਵਾਲੀ ਆ। ਜਿਹੜੀ ਕਲਮ ਵਾਲੀ ਆ ਨਾ ਉਹ ਤੀਸਰੇ ਸਾਲ 'ਚ ਜਿਹੜਾ ਨਾ ਗ੍ਰਾਫਟਿੰਗ ਵਾਲੀ ਉਹ ਫਲ ਚੱਕ ਲੈਂਦੀ ਆ। ਹਾਂ, ਤੇ ਇਸ ਤਰ੍ਹਾਂ ਹੀ ਯਾਨੀ ਕਿ ਜਿਹੜਾ ਵਾ ਇਹ ਵੀ ਕੋਈ ਦੂਸਰੇ ਤੀਸਰੇ ਸਾਲ 'ਚ 에ਅਰ ਲੇਅਰਿੰਗ ਵਾਲੀ ਵੀ। ਲੇਕਿਨ 에ਅਰ ਲੇਅਰਿੰਗ ਵਾਲੀ ਕਿਉਂਕਿ ਉਹ ਜਿੰਨਾ ਤਣਨਾ ਸਟਰੋਂਗ ਤੇ ਕੀਤੀ ਹੋਏਗੀ ਗੁੱਟੀ ਲਾਈ, ਉਨਾ ਹੀ ਉਹ ਸਟਰੋਂਗ ਬੜੀ ਤੇਜ਼ੀ ਨਾਲ ਪੌਦਾ ਵੱਧਦਾ ਵਾ। ਅੱਛਾ, ਜਿਹੜੀ ਇਹ ਗ੍ਰਾਫਟਿੰਗ ਵਾਲੀ ਆ, ਇਹ ਪੌਦਾ ਇਹ ਬਾਜ਼ਾਰ ਦੇ ਵਿੱਚੋਂ ਜਾਂ ਨਰਸਰੀ ਤੋਂ ਕਿੰਨੇ ਦਾ ਲੱਭ ਜਾਂਦਾ? ਹਾਂ, ਇਹ ਜੀ ਪੌਦਾ ਜਿਹੜਾ ਨਾ ਦੂਸਰਾ 1000 ਰੁਪਏ ਦਾ ਸੀਡ ਵਾਲਾ ਮਿਲਦਾ, ਇਹ ਕੋਈ 1500 ਰੁਪਏ ਦਾ ਜਿਹੜਾ ਵਾ ਨਾ ਮਿਲ ਜਾਂਦਾ ਵਾ। ਗ੍ਰਾਫਟਿੰਗ ਲੇਅਰਿੰਗ ਵਾਲਾ ਪੌਦਾ ਜਿਹੜਾ ਵਾ ਉਹ ਕੁਛ ਇਸ ਤੋਂ ਮਹਿੰਗਾ ਵਾ, ਲੇਕਿਨ ਉਹ ਹਲੇ ਥੋੜੇ ਆ, ਜ਼ਿਆਦਾ ਯਾਨੀ ਕਿ ਉਹਦੇ ਤੇ ਇੰਨਾ ਕੰਮ ਨਹੀਂ ਹਲੇ। ਹਾਂ, ਲੇਕਿਨ ਇਹ ਦੂਜਾ, ਇਹ ਜਦੋਂ ਪੌਦਾ ਤਿਆਰ ਹੋ ਜਾਂਦਾ, ਹਾਂਜੀ, ਇਹ ਕਿੰਨਾ ਫਲ ਜਿਹੜਾ ਆ ਇੱਕ ਬੂਟੇ ਦੇ ਉੱਤੋਂ ਇੱਕ ਜ਼ਿਮੀਂਦਾਰ ਲੈ ਸਕਦਾ ਆ, ਤੇ ਇਹਦਾ ਬਾਜ਼ਾਰ ਦੇ ਵਿੱਚ ਜਿਹੜਾ ਰੇਟ ਵਗੈਰਾ ਉਹ ਕੀ ਹੈਗਾ? ਇਹ ਜੀ ਤੀਸਰੇ ਸਾਲ ਤੋਂ ਨਾ ਫਲ ਸ਼ੁਰੂ ਕਰੇਗਾ, ਪਹਿਲੇ 20 ਕਿਲੋ, ਅਗਲੇ ਸਾਲ ਕੋਈ ਮਣ, ਫਿਰ ਇਹਦਾ ਜਿਹੜੀ ਕਪੈਸਿਟੀ ਆ ਨਾ ਉਹ 5 ਤੋਂ 10 ਮਣ ਤੱਕ ਦੀ ਹੈ ਆ। ਜਦੋਂ ਇਹ ਕੋਈ 10 ਸਾਲ ਦਾ ਹੋ ਜਾਏਗਾ ਨਾ, ਫਿਰ ਉਹ ਤੁਹਾਡੀ ਦੇਖਭਾਲ ਤੇ ਹੈ ਆ। ਫਿਰ ਉਹ ਰਜ਼ੀ ਸਾਹਿਬ ਕੋਲ ਕੁਝ ਪੌਦੇ 5 ਮਣ ਤੋਂ ਉੱਪਰ ਉਹਨਾਂ ਦਾ ਪੁਰਾਣਾ ਹੈ ਆ, 5-5 ਮਣ ਤੋਂ ਵੀ ਉੱਪਰ ਜਿਹੜਾ ਨਾ ਉਹ ਲੈ ਰਹੇ ਆ ਪੈਦਾਵਾਰ ਇਹਦੇ ਤੋਂ। ਤੇ ਰੇਟ ਇਹਦਾ ਬਹੁਤ ਜ਼ਿਆਦਾ ਵਧਿਆ ਵਾ, ਕਿਉਂਕਿ ਇੰਡੀਆ ਤੋਂ ਇੰਪੋਰਟ ਹੁੰਦੀ ਸੀ ਸਾਰੀ। ਹੁਣ ਜਦੋਂ ਇੰਡੀਆ ਤੋਂ ਬੰਦ ਆ, ਹੁਣ ਇਸ ਸਾਲ ਜਿਹੜਾ ਨਾ ਰੇਟ 16000 ਰੁਪਏ ਮਣ ਸੀ। ਔਰ ਦੂਸਰੇ ਪਾਸੇ ਇਹ ਹਿਸਾਬ ਲਾ ਲਓ ਕਿ ਹਲੇ ਇਸ ਸਾਲ ਦੀ ਫਸਲ ਖਤਮ ਨਹੀਂ ਹੋਈ ਤੇ ਅਗਲੇ ਸਾਲ ਵਾਲੇ ਲੋਕ ਉਹਨਾਂ ਨੂੰ ਪੁੱਛ ਰਹੇ ਆ ਵੀ ਤੁਸੀਂ ਬਾਗ ਜੀ ਕਦੋਂ ਵੇਚਣਾ ਵਾ। ਔਰ ਉਹ ਵੇਚਦੇ ਵੀ ਇਸ ਤਰ੍ਹਾਂ ਇੰਜ ਨਹੀਂ ਵੇਚਦੇ ਵੀ ਉਹ ਲੰਮ-ਸਮ 'ਚ, ਉਹ ਰੇਟ ਮੁਕਾ ਲੈਂਦੇ ਆ ਵੀ ਉਹ ਸਾਰੀ ਕੋਈ 20-22 ਪਾਰਟੀਆਂ ਨਾ ਸਭ ਨੂੰ ਬੁਲਾਇਆ, ਉਹਨਾਂ ਨੂੰ ਬੋਲੀ ਕਰਾਈ ਤੇ ਉਹਨਾਂ ਨੂੰ ਜਿਹੜੀ ਸਾਰਿਆਂ ਤੋਂ ਅੱਛਾ ਬਿਡਰ ਆ ਨਾ, ਤਾਂ ਕਿ ਫਿਰ ਕਿਸੇ ਦੋਸਤ ਦਾ ਸ਼ਿਕਵਾ ਨਾ ਰਿਹਾ ਵੀ ਸਾਨੂੰ ਦੱਸਿਆ ਨਹੀਂ ਕਿ ਤੁਸੀਂ। ਤੇ ਫਿਰ ਉੱਥੇ ਉਹ ਜਿਹਦੀ ਵੀ ਅੱਛੀ ਬਿੱਡ ਆ ਉਹਨਾਂ ਨੂੰ ਵੀ ਇਹ 16000 ਤੇ ਆ, ਇੱਕ ਨੇ 15, ਜਿਹੜੇ 16000 ਵਾਲਾ ਉਹਨਾਂ ਨੇ ਕਹਿ ਦਿੱਤਾ। ਫਿਰ ਉਹਨਾਂ ਨੇ ਉਸ ਰੇਟ ਤੇ ਤੋੜਨਾ ਵਾ ਕਿ ਜਾਣਾ। ਇਹਦੇ 'ਚ ਅਸਲ 'ਚ ਮਾਰਜਨ ਬਹੁਤ ਆ। ਮੁਰੱਬਾ ਜਿਹੜਾ ਵਾ ਨਾ ਹੁਣ 800 ਰੁਪਏ ਕਿਲੋ ਵਿਕਦਾ ਵਾ, ਉਹਦੇ 'ਚ ਯਾਨੀ ਕਿ ਚੀਨੀ ਵੀ ਤੁਹਾਡੀ 200 ਵਿਕ ਗਈ। ਉਹ ਤਾਂ ਤਕਰੀਬਨ ਉਹਨਾਂ ਦੀ ਤਾਂ ਹਰੀੜ ਜਿਹੜੀ ਚਲੀ ਜਾਂਦੀ ਆ 800 ਤੋਂ 800 ਨੂੰ ਮੁਰੱਬਾ ਜਿਹੜਾ ਵਾ ਉਹ ਤਾਂ ਸਮਝੋ
ਕੋਈ 1200 1300 ਦੇ ਨੇੜੇ ਜਿਹੜੀ ਹੈ ਨਾ ਚਲੀ ਜਾਂਦੀ ਹੈ, ਤੇ ਉਹ ਬਹੁਤ ਜ਼ਿਆਦਾ ਮੰਗ ਹੈ ਇਸ ਦੀ। ਨਹੀਂ ਉਹ ਬੜੀ ਗੱਲ। ਅੱਛਾ ਇਹਨੂੰ ਜਿਹੜੀ ਆ ਆਬੋ ਹਵਾ ਹੁੰਦੀ ਆ ਵੀ ਇਹ ਕੋਈ ਅਸਰਅੰਦਾਜ਼ੀ ਤੇ ਕਰਦੀ ਆ ਬਿਮਾਰੀਆਂ ਨਹੀਂ ਨਹੀਂ, ਇਹ ਯਾਰ ਬੜਾ ਹੀ ਜ਼ਬਰਦਸਤ ਕਿਸਮ ਦਾ ਹੁੰਦਾ ਵਾ। ਨਾ ਤਾਂ ਇਹਨਾਂ ਨੂੰ ਨਾ ਕੋਈ ਉਹ ਫੰਜੀਸਾਈਡ ਦਾ ਕੋਈ ਕਿਸੇ ਵੀ ਕਿਸਮ ਦੀ ਇਹਨਾਂ ਨੂੰ ਸਪਰੇਆਂ ਦੀ ਕੋਈ ਨਹੀਂ। ਇਹ ਬੜੇ ਯਾਨੀ ਕਿ ਜਿਹੜਾ ਵਾ ਨਾ ਢੀਠ ਜੇ ਪੌਦੇ ਜਿਨ੍ਹਾਂ ਨੂੰ ਇਹਨਾਂ ਨੂੰ ਕੁਝ ਪੌਦਿਆਂ ਨੂੰ ਨਾ ਇੱਕ ਬਿਮਾਰੀ ਪੈਂਦੀ ਆ, ਉਹ ਹੋਰ ਵੀ ਜਿਹੜੀ ਕਿ ਉਹ ਬੜੇ ਹੋਵੇ ਉਹਨਾਂ ਨੂੰ ਨਾ ਕੁਝ ਉੱਪਰੋਂ ਸੁੱਕਣਾ ਸ਼ੁਰੂ ਹੋ ਜਾਂਦਾ, ਲੇਕਿਨ ਉਹ ਬਹੁਤ ਥੋੜਾ ਤਨਾਸਾ ਵਾ। ਯਾਨੀ ਕਿ ਹੁਣ ਇਹਨਾਂ ਕੋਲ ਕੋਈ 150 ਪੌਦਾ ਸੀ, ਉਹਦੇ 150 ਚ ਕੋਈ 3-4 ਪੌਦੇ ਇਫੈਕਟ ਹੋਏ ਆ। ਅੱਛਾ ਰਾਣਾ ਸਾਹਿਬ ਇਹ ਇੱਕ ਕਿੱਲੇ ਦੇ ਵਿੱਚ ਇਹ ਕਿੰਨੇ ਪੌਦੇ ਲੱਗਦੇ ਆ ਵੀ ਮਤਲਬ ਇਹ ਵੀ ਕਿੰਨਾ ਕੁ ਜਦੋਂ ਲਾਣਾ ਕਿੰਨਾ ਕੁ ਖਰਚਾ ਹੋ ਜਾਂਦਾ? ਅੱਛਾ ਉਹ ਹੁਣ ਜਦੋਂ ਰਜੀ ਸਾਹਿਬ ਨੇ 13-14 ਸਾਲ ਪਹਿਲੇ ਲਾਇਆ ਨਾ, ਉਹਨਾਂ ਨੂੰ ਇਤਨਾ ਨਹੀਂ ਸੀ, ਯਾਨੀ ਕਿ ਜਿਹੜਾ ਵਾ ਨਾ ਕੋਈ ਮਿਸਾਲ ਵੀ ਨਹੀਂ ਸੀ ਇੰਨੀ ਜ਼ਿਆਦਾ ਸਾਹਮਣੇ। ਉਦੋਂ ਉਹਨਾਂ ਨੇ ਲਾਏ ਸੀ 28-28 ਫੁੱਟ ਦੇ, ਲੇਕਿਨ ਉਹ ਹੁਣ ਇਸ ਨਤੀਜੇ ਤੇ ਪਹੁੰਚੇ, ਉਹਨਾਂ ਦੇ ਬਕੌਲੇ ਸੀ ਕਿ 40 ਫੁੱਟ ਦਾ ਫਾਸਲਾ ਜਿਹੜਾ ਵਾ ਨਾ ਇਹ ਹੋਣਾ ਚਾਹੀਦਾ ਵਾ। ਅਗਰ ਉਹਦੇ 'ਚ 40 ਫੁੱਟ ਤੇ ਤੁਸੀਂ ਲਗਾਉਂਦੇ ਆ ਨਾ, ਤੇ ਅਗਰ 6 ਪੌਦੇ ਲਾਈਨ 'ਚ ਲੱਗਣ 36 ਤੇ ਵਰਨਾ 5x5 25 ਪੌਦੇ ਏਕੜ 'ਚ ਜਿਹੜਾ ਵਾ ਨਾ ਉਹ ਲੱਗ ਸਕਦੇ ਆ। ਹਾਂ 40 ਤੋਂ ਘੱਟ ਨਹੀਂ ਹੋਣਾ ਚਾਹੀਦਾ, 50 ਕਿਉਂਕਿ ਜਦੋਂ ਬਹੁਤ ਵੱਡੇ ਪੌਦੇ ਹੋ ਜਾਂਦੇ ਉਦੋਂ 50 ਫੁੱਟ ਤੱਕ ਵੀ ਯਾਨੀ ਕਿ 70-75 ਹਜ਼ਾਰ ਰੁਪਏ ਦਾ ਖਰਚਾ ਹੋਇਆ ਹੈ ਕਿੱਲੇ ਦੇ ਉੱਤੇ, ਇੰਨਾ ਕੀ ਬਣਦਾ ਨਾ ਜੀ ਫਿਰ? ਹਾਂ ਬਿਲਕੁਲ, ਉਹਦੇ 'ਚ ਤੁਸੀਂ ਲਗਾ ਲਓ ਕਿ 40 ਬਲਕਿ ਇਹ ਦੇਖੋ 25 ਪੌਦੇ ਹੈ ਨਾ, 25 ਪੌਦੇ ਤਾਂ ਅਗਰ ਉਹ 1500 ਵਾਲੇ 40,000 ਰੁਪਏ ਦੇ ਪੌਦੇ ਆਣਗੇ। ਨਹੀਂ ਜੇ 35-40 ਪੌਦੇ ਵੀ ਲਾਓ, ਹਾਂ 35-40 ਪੌਦੇ ਵੀ, ਹਾਂ ਫਿਰ ਵੀ ਇਹਦੇ 60,000 ਰੁਪਏ ਦਾ ਖਰਚਾ। ਲੇਕਿਨ ਇਹਦੇ ਚ ਥੋੜਾ, ਕਿਉਂਕਿ ਇਹਨੂੰ ਤੁਹਾਨੂੰ ਇੰਟਰਕ੍ਰਾਪਿੰਗ ਨਾਲ ਜਿਹੜੀ ਹੈ ਨਾ ਇਹ ਰਹੇਗੀ। ਇਹਦੇ 'ਚ ਇਹ ਚੀਜ਼ ਹੁੰਦੀ ਹੈ ਕਿ ਭਾਵੇਂ ਤੁਸੀਂ ਇਹ ਸਮਝ ਲਓ ਕਿ ਕੋਈ ਕਰਾਪ ਉਹਦੇ ਵਿੱਚ ਤੁਸੀਂ ਲਾ ਲਏ ਆ ਦਰਖਤ, ਜਾਂ ਦਰਖਤਾਂ ਦੇ ਵਿੱਚ ਕਰਾਪ ਲਾ ਲਈ ਆ, ਕੋਈ ਨਾ ਦੋਨੇ ਚੀਜ਼ਾਂ ਕਿਉਂਕਿ ਲੌਂਗ ਟਰਮ ਹੁੰਦੀਆਂ ਵਾ। ਉਹ ਫਿਰ ਪਹਿਲੇ 3-4 ਸਾਲ ਵੀ ਲੱਗ ਸਕਦੀ ਹੈ, ਇਹਦੇ ਵਿੱਚ ਆਮ ਸਬਜ਼ੀਆਂ ਲੱਗ ਸਕਦੀਆਂ, ਬਹੁਤ ਸਾਰੀਆਂ ਬਹੁਤ ਬੜੀ 2-3 ਸਾਲ ਤੱਕ। ਹਾਂ ਸਵਾਏ ਯਾਨੀ ਕਿ ਕਮਾਦ ਮੱਕੀ ਵਗੈਰਾ ਤੋਂ ਇਲਾਵਾ ਯਾਨੀ ਕਿ ਬਾਕੀ ਸਾਰੀਆਂ ਚੀਜ਼ਾਂ ਜਿਹੜੀਆਂ ਵਾ ਨਾ ਇਹ ਲੱਗ ਸਕਦੀਆਂ। ਲਓ ਜੀ ਆਹ ਗੱਲ ਤਾਂ ਹੋ ਗਈ ਸਾਡੀ ਹਰੀੜ ਦੇ ਬਾਰੇ 'ਚ। ਉਮੀਦ ਹੈ ਕਿ ਤੁਹਾਨੂੰ ਸਮਝ, ਮੈਂ ਇਹ ਦੇਖੋ ਤੁਸੀਂ ਵੀ ਅਸੀਂ ਇਹਨਾਂ ਫਸਲਾਂ ਅੱਲੇ ਨੂੰ ਸਾਡਾ ਧਿਆਨ ਕੋਈ ਨਹੀਂ ਹੈਗਾ, ਤੇ ਜੇ ਇੱਧਰ ਨੂੰ ਆਈਏ ਨਾ ਆਮਦਨ ਵੀ ਚੰਗੀ ਆ, ਤੇ ਅਸੀਂ ਆ ਮਾਫੀਆ ਤੋਂ ਵੀ ਸਾਡੀ ਜਾਨ ਜੋ 2 ਮਣ ਤੇ ਵੀ ਅਗਰ ਉਹ ਪਹੁੰਚਦੀ ਹੈ ਨਾ 15,000 ਵਾਲੇ ਹਿਸਾਬ ਵਿੱਚ 30,000 ਦਾ ਇੱਕ ਪੌਦਾ ਵਾ, 30,000 ਦਾ ਇੱਕ ਪੌਦਾ ਵਾ, ਤੇ ਉਹਦੇ 'ਚ ਅਗਰ ਤੁਸੀਂ 24-20 ਪੌਦੇ ਲਾਏ ਆ ਨਾ, ਤੇ ਉਹ 6-7 ਲੱਖ ਰੁਪਏ ਦਾ ਜਿਹੜਾ ਵਾ ਨਾ ਉਹ ਹੈ। ਔਰ ਉਸ ਤੋਂ ਬਾਅਦ ਤਾਂ ਫਿਰ ਜਿਸ ਤਰ੍ਹਾਂ ਅੱਗੇ ਟਾਈਮ ਆਉਂਦਾ ਬਹੁਤ ਅੱਛਾ ਜਿਹੜਾ ਰਹੂਗਾ। ਅੱਛਾ ਹੁਣ ਅਸੀਂ ਗੱਲ ਕਰਦੇ ਹਾਂ ਦੂਜੀ ਫਸਲ ਦੇ ਬਾਰੇ, ਗੱਲ ਕੀਤੀ ਸੀਗੀ ਤੁਸੀਂ ਆਮਲਾ ਦੇ ਬਾਰੇ। ਆਮਲਾ, ਇਹ ਆਮਲਾ ਦਾ ਜਿਹੜਾ ਇਹਦਾ ਟਾਈਮ ਕਿਹੜਾ ਆ, ਇਹਦਾ ਪੌਦਾ ਜਿਹੜਾ ਆ ਉਹ ਕਿੰਨੇ ਦਾ ਆ, ਤੇ ਇਹ ਤਿਆਰ ਕਿੰਨੀ ਦੇਰ 'ਚ ਹੋ ਜਾਂਦਾ ਜੀ? ਹਾਂ ਆਮਲਾ ਵੀ ਜਿਹੜਾ ਵਾ ਨਾ ਇਸ ਦਾ ਵੀ ਤਕਰੀਬਨ ਉਹੀ ਕਿ ਅਕਤੂਬਰ ਨਵੰਬਰ 'ਚ ਲੱਗਦੇ ਆ ਪੌਦੇ, ਤੇ ਦੂਸਰੇ ਪਾਸੇ ਫਰਵਰੀ ਮਾਰਚ 'ਚ ਲੱਗਦੇ ਆ। ਆਮਲੇ 'ਚ 2 ਕਿਸਮ ਦਾ, ਇੱਕ ਦੇਸੀ ਆਮਲਾ ਹੁੰਦਾ ਵਾ, ਇੱਕ ਬਨਾਰਸੀ ਆਮਲਾ ਵਾ। ਜਿਹੜਾ ਬਨਾਰਸੀ ਆਮਲਾ ਨਾ ਉਹਦੀ ਪੈਦਾਵਾਰ ਜ਼ਿਆਦਾ ਵਾ, ਆਮਲੇ ਦਾ ਸਾਈਜ਼ ਵੀ ਜਿਹੜਾ ਵਾ ਨਾ ਉਹ ਅੱਛਾ ਹੁੰਦਾ ਵਾ, ਤੇ ਚੌਥੇ ਕੁ ਸਾਲ ਇਹ ਜਿਹੜਾ ਨਾ ਫਲ ਚੱਕਣਾ ਸ਼ੁਰੂ ਕਰ ਲੈਂਦਾ ਵਾ। ਹਾਂ ਅੱਛਾ ਇਹਦੇ ਜਿਹੜਾ ਪੌਦੇ ਦੀ ਕੀਮਤ ਕਿੰਨੀ ਆ, ਤੇ ਉਹਦਾ ਜਿਹੜਾ ਤਿਆਰ ਕਰਨ ਦਾ ਟਾਈਮ ਕਿੰਨਾ ਕਾ ਜੀ? ਇਹ ਉਹ ਤਿਆਰ ਤਾਂ ਤੁਸੀਂ ਦੱਸਤਾ, ਤੇ ਪੌਦੇ ਦੀ ਕੀਮਤ? ਪੌਦੇ ਦਾ ਜਿਹੜਾ ਵਾ ਨਾ ਇਹ ਮੈਨੂੰ ਬਹੁਤ ਐਗਜ਼ੈਕਟ ਨਹੀਂ, ਯਾਨੀ ਕਿ ਜਿਹੜਾ ਵਾ ਨਾ ਇਹ ਹੁਣ ਕਿਉਂਕਿ ਰੇਟ ਜਿਹੜੇ ਆ ਨਾ ਪਿਛਲੇ 2-3 ਸਾਲਾਂ 'ਚ ਬਹੁਤ ਜ਼ਿਆਦਾ ਫਲਕਚੁਏਟ ਕੀਤੇ ਆ, ਵੀ 400-500 ਰੁਪਏ ਦਾ ਉਦੋਂ ਹੈ ਸੀ, ਹੁਣ ਉਹ ਕਿਤਨੇ ਦਾ ਵਾ ਲੇਟੈਸਟ ਇਨਫੋਰਮੇਸ਼ਨ ਮੇਰੇ ਕੋਲ ਨਾ ਜਿਹੜੀ ਆ ਮੈਂ ਨਹੀਂ ਹਾਸਲ ਕਰ ਸਕਿਆ ਹੈ। ਤੇ ਪਹਿਲੋਂ ਇੰਨੇ ਕੁ ਦਾ ਹੀ ਨਾ 300 ਤੋਂ 500 ਰੁਪਏ ਤੱਕ ਦਾ ਪੌਦਾ ਹੈ ਸੀ। ਤੇ ਆਮਲੇ 'ਚ ਜਿਹੜੀ ਚੀਜ਼ ਦੀ ਹੈ ਕਿ ਆਮਲਾ ਨਾ ਬਹੁਤ ਫੈਲਦਾ ਵਾ। ਆਮਲਾ ਦੇ ਪੌਦੇ ਜਿਹੜੇ ਆ ਨਾ ਉਹ ਬਹੁਤ ਥੋੜੇ ਲੱਗਦੇ ਆ ਖੇਤ 'ਚ, ਬਲਕਿ ਇਹਦਾ ਬਿਹਤਰ ਇਹ ਹੁੰਦਾ ਕਿ ਇਹਨੂੰ ਤੁਸੀਂ ਨਾ ਬਾਹਰਲੀਆਂ ਵੱਟਾਂ ਤੇ ਲਗਾਓ। ਤੇ ਉਹ ਜਿਹੜੀਆਂ ਕਿੱਲੇ ਵਾਲੀਆਂ ਜਾਂ ਤੁਹਾਡੀਆਂ ਬਾਉਂਡਰੀ ਆ ਨਾ ਉਹਦੇ ਤੇ ਮੈਨੂੰ ਬਲਕਿ ਇੱਕ ਸਾਡੇ ਹੈ ਚਾਚਾ ਜੀ ਆੜਤ ਕਰਦੇ ਆ ਅਸਗਰ ਸਾਹਿਬ ਫੈਸਲਾਬਾਦ, ਉਹਨਾਂ ਨੇ ਕਾਫੀ ਅਰਸਾ ਪਹਿਲੇ ਕਿਹਾ ਜੀ, ਉਹ ਕਹਿੰਦੇ ਸੀ ਕਿ ਇਸ ਤਰ੍ਹਾਂ ਕਰਕੇ ਨਾ ਮੈਂ ਤੁਹਾਨੂੰ ਬੜਾ ਅੱਛਾ ਮਸ਼ਵਰਾ ਦਿੰਦਾ ਵਾਂ ਕਿ ਤੁਸੀਂ ਆਪਣੇ ਬਾਹਰ ਦੀ ਬਾਉਂਡਰੀ ਜਿਹੜੀ ਆ ਨਾ ਉਹਦੇ ਤੇ ਇਹ ਲਗਾ ਲਓ ਕਿ ਕੋਈ 5-5 6-6 ਪੌਦੇ ਜਿਹੜੇ ਆ ਨਾ 1 ਏਕੜ ਦੇ ਮੱਥੇ ਤੇ ਲੱਗਦੇ ਆ। ਇਹ ਕਿੰਨਾ ਕੁ ਫਲ ਦੇ ਦਿੰਦਾ? ਇਹ ਵੀ ਸਾਲ 'ਚ ਇੱਕੋ ਵਾਰੀ ਟੁੱਟਦਾ ਜੀ? ਹਾਂਜੀ ਸਾਲ 'ਚ ਇੱਕੋ ਵਾਰੀ ਟੁੱਟਦਾ ਵਾ। ਹਰੀੜ ਬਲਕਿ 2 ਦਫਾ ਟੁੱਟਦੀ ਹੈ। ਹਰੀੜ ਜਿਹੜੀ ਹੈ ਨਾ ਇੱਕ ਇਹਨਾਂ ਦਿਨਾਂ 'ਚ ਹੁਣ ਖਤਮ ਹੋਈ ਹੈ, ਦਸੰਬਰ ਜੇ 'ਚ ਫਿਰ ਦੂਸਰਾ ਉਹ ਥੋੜਾ ਹੁੰਦਾ ਵਾ ਫਲ। ਤੇ ਆਮਲਾ ਜਿਹੜਾ ਨਾ ਆਮਲੇ ਦਾ ਤਾਂ ਬਹੁਤ ਜ਼ਿਆਦਾ ਫਲ ਆ,
ਆਮਲੇ ਦੇ ਤੇ ਜਿਹੜੇ ਬਹੁਤ ਵੱਡੇ ਪੌਦੇ ਆ, ਰਜੀ ਸਾਹਿਬ ਕੋਲ ਤਾਂ ਐਸੇ ਵੀ ਪੌਦੇ ਹੈ ਸੀ ਕਿ ਜਿਨ੍ਹਾਂ ਦਾ 20 ਮਣ ਤੋਂ ਉੱਪਰ ਆ। ਅੱਛਾ 10 ਮਣ ਤਾਂ ਐਵਰੇਜ ਯਾਨੀ ਕਿ ਜਿਹੜਾ ਵਾ ਨਾ ਹੈ ਆ। ਤੇ ਆਮਲਾ ਜਿਹੜਾ ਵਾ ਉਹ ਹੁਣ ਰੇਟ ਉਹਨਾਂ ਨਾ ਕੋਈ 4000 ਰੁਪਏ ਇਸ ਟਾਈਮ ਹੈ। ਤੇ 4000 ਦੇ ਹਿਸਾਬ ਨਾਲ ਉਹ 10 ਮਣ ਵੀ ਤੇ 40000 ਰੁਪਏ ਦਾ ਇੱਕ ਪੌਦੇ ਤੋਂ ਆਮਲਾ ਨਾ ਉਤਰ ਆਂਦਾ ਵਾ। ਤੇ ਇਸ ਨੂੰ ਇਹਨੂੰ ਵੀ 50 ਤੋਂ 60 ਫੁੱਟ ਦੇ 50 ਫੁੱਟ ਤੇ ਲਗਾਉਣਾ ਚਾਹੀਦਾ ਵਾ। ਇਹਦੇ ਵੀ ਉਹੀ ਹੈ ਕਿ ਤੁਸੀਂ 20 ਕੁ ਪੌਦੇ ਜਿਹੜੇ ਆ ਨਾ ਉਹ ਕਿੱਲੇ ਚ ਲਗਾ ਲਓ। ਇਹਦਾ ਤਾਂ ਫਿਰ ਇਹਦਾ ਮਤਲਬ ਇਹ ਹੈਗਾ ਵੀ ਖਰਚਾ ਬਹੁਤ ਘੱਟ ਹੈਗਾ ਜੀ, ਵੀ 20 ਪੌਦੇ 300-400 ਰੁਪਏ ਦਾ ਪੌਦਾ। ਹਾਂ 20 ਪੌਦੇ ਅਗਰ 500 ਰੁਪਏ ਦੇ ਵੀ ਆਣਗੇ ਤੇ ਉਹ 10000 ਦੇ ਆਣਗੇ। ਰਾਣਾ ਸਾਹਿਬ ਬੰਦਾ ਥੋੜਾ ਥੋੜਾ ਕਰ ਲਵੇ, 2-2 ਕਨਾਲਾਂ ਤੋਂ ਬੰਦਾ ਹੌਲੀ 2 ਕਨਾਲਾਂ ਇਹਦੀਆਂ ਕੋਈ 2 ਕਨਾਲਾਂ ਰੀੜ ਦੀਆਂ ਲਾ ਲਵੇ, ਕਿਉਂਕਿ ਸਾਰੇ ਰਕਬੇ ਤੇ ਚਲੋ ਬੰਦਾ ਇੱਕੋ ਵਾਰੀ ਨਹੀਂ ਵੀ ਲਾ ਸਕਦਾ। ਹੌਲੀ ਹੌਲੀ ਬੰਦਾ ਅਗਰ ਉਹਦੇ ਚ ਤੁਹਾਨੂੰ ਆਮਦਨੀ ਨਜ਼ਰ ਆਵੇ, ਤੁਹਾਨੂੰ ਕੋਈ ਉਹ ਹੋਵੇ ਤੇ ਬੰਦਾ ਆਮਲੇ ਦੀ ਵੀ ਬਹੁਤ ਜ਼ਿਆਦਾ ਡਿਮਾਂਡ ਆ, ਕਿਉਂਕਿ ਇਹਦਾ ਆਮਲਾ ਜਿਹੜਾ ਵਾ ਨਾ ਇਹ ਕਾਸਮੈਟਿਕਸ ਵਿੱਚ ਬੜਾ ਸ਼ੈਂਪੂ ਵਗੈਰਾ ਤੇ ਜਿਹੜਾ ਵਾ ਨਾ ਇਸਤੇਮਾਲ ਹੁੰਦਾ ਵਾ, ਉਹ ਬੜਾ ਇਹਨੂੰ ਲੈਂਦੇ ਆ। ਬਾਕੀ ਮੁਰੱਬਾ ਜਿਹੜਾ ਵਾ ਨਾ ਆਮਲੇ ਦਾ ਉਹ ਹੈ, ਬਾਕੀ ਅਚਾਰ ਹੈ, ਕਾਫੀ ਸਾਰੀਆਂ ਯਾਨੀ ਕਿ ਚੀਜ਼ਾਂ 'ਚ ਜਿਸ ਤਰ੍ਹਾਂ ਰੀਡ ਦਾ ਤਾਂ ਜਿਹੜਾ ਜ਼ਿਆਦਾ ਕੰਜ਼ੰਪਸ਼ਨ ਜਿਹੜੀ ਉਹਦੇ ਮੁਰੱਬੇ ਦੀ ਸ਼ਕਲ ਆ। ਲੇਕਿਨ ਅੱਛਾ ਫਿਰ ਇੱਕ ਇਹਨਾਂ ਦੋਨਾਂ ਪੌਦਿਆਂ ਦਾ ਨਾ ਇੱਕ ਹੋਰ ਬੜਾ ਮਜ਼ੇ ਵਾਲੀ ਇਹਨਾਂ ਨੂੰ ਕੋਈ ਚੋਰੀ ਚਾਰੀ ਵਾਲਾ ਐਡਾ ਰੌਲਾ ਕੋਈ ਨਹੀਂ ਹੈ। ਫਿਰ ਇੱਕੋ ਟਾਈਮ 'ਚ ਤਿਆਰ ਹੁੰਦੇ ਆ ਸਾਰੇ ਯਾਨੀ ਕਿ ਜਿਹੜਾ ਵਾ ਨਾ ਉਹ ਕੋਈ ਨਹੀਂ, ਹਾਂ ਉਹ ਰੌਲਾ ਕੋਈ ਨਹੀਂ। ਲਓ ਜੀ ਇਹ ਹੋ ਗਿਆ, ਹੁਣ ਇਹ ਸਾਡੀਆਂ ਹੋ ਗਈਆਂ 2 ਚੀਜ਼ਾਂ ਹੈ। ਹੁਣ ਤੀਜੀ ਤੁਸੀਂ ਨਾਮ ਲਿਆ ਸੀਗਾ ਜੀ ਆੜੂ ਦਾ। ਇਦਾਂ ਹੀ ਆੜੂ ਦੀ ਵੀ ਤਫਸੀਲ ਜਿਹੜੀ ਆ ਉਹ ਵੀਰ ਭਰਾਵਾਂ ਨੂੰ ਦੱਸੋ। ਹਾਂ ਆੜੂ ਜਿਹੜਾ ਵਾ ਨਾ ਆੜੂ ਤਕਰੀਬਨ 100-110 ਕੁ ਪੌਦੇ ਜਿਹੜੇ ਆ ਨਾ ਉਹ ਲੱਗਦੇ ਆ। ਤੇ ਆੜੂ ਵੀ ਕੋਈ ਤੀਸਰੇ ਕੁ ਸਾਲ 'ਚ ਫਲ ਜਿਹੜਾ ਵਾ ਨਾ ਦੇਣਾ ਸ਼ੁਰੂ ਕਰ ਦਿੰਦਾ ਵਾ। ਤੇ ਆੜੂ ਦਾ ਵੀ ਪੈਦਾਵਾਰ ਜਿਹੜੀ ਹੈ ਨਾ ਉਹ ਅੱਛੀ ਪੈਦਾਵਾਰ ਹੈ। ਇਹ ਵੀ ਯਾਨੀ ਕਿ ਕੁਝ 7-8 ਲੱਖ ਰੁਪਏ ਤੱਕ ਜਿਹੜਾ ਵਾ ਨਾ ਏਕੜ ਦਾ ਪੋਟੈਂਸ਼ੀਅਲ ਹੈ। ਆਪ ਵੇਚੋ ਤੇ ਫਿਰ ਉਸ ਤੋਂ ਬਿਹਤਰ ਵੀ। ਆੜੂ 'ਚ ਵੈਰਾਈਟੀਆਂ 2 ਆ ਜ਼ਿਆਦਾਤਰ, ਫਲੋਰੀਡਾ ਕਿੰਗ ਆ ਤੇ ਇੱਕ ਅਰਲੀ ਗ੍ਰੈਂਡ ਆ। ਇਹੀ ਜ਼ਿਆਦਾਤਰ ਨਾ ਜਿਹੜੀਆਂ ਵਾ, ਬਲਕਿ ਰਜੀ ਸਾਹਿਬ ਨੇ ਤਾਂ ਦਾਵਤ ਵੀ ਦਿੱਤੀ ਹੋਈ ਆ ਕਿ ਉਹ ਕਹਿੰਦੇ ਸੀ ਕਿ ਫਲੋਰੀਡਾ ਕਿੰਗ ਆ ਨਾ ਜਿਹੜਾ ਉਹ ਉੱਥੇ ਪੱਕਿਆ ਹੈ ਜਿਹੜਾ ਵਾ ਨਾ ਉਹ ਬੜਾ ਮਜ਼ੇਦਾਰ ਹੁੰਦਾ ਵਾ। ਤੇ ਅੱਜ ਕਹਿੰਦੇ ਤੁਹਾਨੂੰ ਨਾ ਜਿਹੜਾ ਵਾ ਨਾ ਅੱਛਾ ਆ ਤੁਹਾਡੇ ਰਜੀ ਸਾਹਿਬ ਦੀ ਦਾਵਤ ਵਾਲੀ ਗੱਲ ਤੋਂ ਮੈਨੂੰ ਯਾਦ ਆ ਗਿਆ ਵੀ ਕਹਿੰਦੇ ਆ ਠੰਡੇ ਇਲਾਕੇ ਉਧਰ ਨਾਲੋਂ ਸਾਡੇ ਵਾਲਾ ਜਿਹੜਾ ਇੱਥੋਂ ਦਾ ਆੜੂ ਆ ਉਹ ਪਹਿਲਾਂ ਮਾਰਕੀਟ 'ਚ ਆ ਜਾਂਦਾ। ਪਹਿਲੇ ਵੀ ਆਂਦਾ ਵਾ। ਫਿਰ ਇੱਕ ਉਹ ਹੁੰਦਾ ਕਿ ਇਹਨੂੰ ਤੁਸੀਂ ਪੂਰਾ ਪਕਾਣ ਦੇ ਨੇੜੇ ਜੀ ਤੋੜ ਸਕਦੇ ਆ। ਉਹਨੇ ਟਰੂਵਲ ਕਰਨਾ ਹੁੰਦਾ ਵਾ ਤੇ ਉਹ ਉੱਥੇ ਪੂਰਾ ਪੱਕਿਆ ਨਹੀਂ ਹੁੰਦਾ ਹੈ। ਇਹ ਮਠਾਸ 'ਚ ਕਹਿੰਦੇ ਆ ਵੀ ਉਹ ਜੇ ਤੁਸੀਂ ਖਾ ਲਓ ਨਾ ਤੇ ਫਿਰ ਉਹ ਤੁਹਾਡਾ ਦਿਲ ਦੂਸਰੇ ਨਹੀਂ ਕਰਦਾ ਹੈ ਆੜੂ ਨੂੰ। ਅੱਛਾ ਇਹਦਾ ਅੱਛਾ ਰਾਣਾ ਸਾਹਿਬ ਇਹਦਾ ਪੌਦਾ ਜਿਹੜਾ ਇੱਕ ਆ ਉਹ ਕਿੰਨੇ ਦਾ ਤਕਰੀਬਨ ਮਾਰਕੀਟ? ਇਹ ਪੌਦਾ ਇਤਨੇ ਜ਼ਿਆਦਾ ਪੈਸਿਆਂ ਦਾ ਨਹੀਂ ਹੈ। ਇਹ 200-300 ਰੁਪਏ ਦੇ ਲਗਭਗ ਹੀ ਜਿਹੜਾ ਵਾ ਨਾ ਹੈ, ਬਹੁਤ ਜ਼ਿਆਦਾ ਪੈਸਿਆਂ ਦੇ ਨਹੀਂ ਹੈ। ਕਿਉਂਕਿ ਰੇਟਾਂ ਦੇ ਅਸਲ 'ਚ ਇੰਨੇ ਜ਼ਿਆਦਾ ਮੈਂ ਫਿਰ ਬਹੁਤ ਜ਼ਿਆਦਾ ਜ਼ੋਰ ਦੇ ਕੇ ਨਹੀਂ ਕਹਿੰਦਾ ਹੈ, ਕਿਉਂਕਿ ਫਿਰ ਉਹ ਨਰਸਰੀਆਂ ਵਾਲੇ ਕਈ ਅਗਲੇ ਕਹਿੰਦੇ ਹੁੰਦੇ ਜੀ ਇਹ ਤਾਂ ਪਿਛਲੀ ਦਫਾ ਦਾ ਸੀ ਐਤਕੀ ਦਾ, ਕਿਉਂਕਿ ਪਾਕਿਸਤਾਨ 'ਚ ਇਨਫਲੇਸ਼ਨ ਹੀ ਇੰਨੀ ਜ਼ਿਆਦਾ ਹਾਂ ਉਹ। ਲੇਕਿਨ ਇਹ ਇੰਨਾ ਕੀ ਐਸਟੀਮੇਟ ਇਹੀ ਹੈ ਕਿ ਇਹਦੇ ਤੋਂ ਜ਼ਿਆਦਾ। ਲਓ ਜੀ ਆੜੂ ਜਿਹੜਾ ਆ ਇਹ ਤਾਂ ਆਮਲੇ ਨਾਲੋਂ ਵੀ ਸਸਤਾ ਤਕਰੀਬਨ, ਚਲੋ 200 ਸਵਾ 200 250 ਐਥਿਕ ਦੀ ਰੇਂਜ ਦੇ ਵਿੱਚ 100 ਪੌਦਾ ਜਿਹੜਾ ਆ 1 ਕਿੱਲੇ ਦੇ ਵਿੱਚ ਲੱਗਦਾ। ਬੰਦਾ 2-2 ਕਨਾਲਾਂ ਲਾ ਲਵੇ, ਕਨਾਲ ਲਾ ਲਵੇ। ਇਹਨੂੰ ਲਾ ਕੇ ਤਾਂ ਦੇਖੋ ਨਾ ਵੀ ਹੋਵੇ ਕੋਈ ਕਨਾਲ ਨਾਲ ਕਿਹੜਾ ਅੱਗੇ ਬਹੁਤ ਜ਼ਿਮੀਦਾਰ ਇੱਥੇ ਅਸੀਂ ਮਾਫੀਆ ਦੇ ਹੱਥੋਂ ਵੀ ਤਾਂ ਲੁੱਟੇ ਜਾ ਰਹੇ, ਇੰਨਾ ਕੁਝ ਹੋ ਰਿਹਾ, ਉਹ ਵੀ ਤਾਂ ਸਹਿੰਦੇ ਆ। ਇੱਧਰ ਨੂੰ ਆਓ, ਥੋੜਾ ਥੋੜਾ ਬਾਗਬਾਨੀ ਬਹੁਤ ਜ਼ਰੂਰੀ ਹੈ ਜੀ। ਸਾਡੇ ਦੇਖੋ ਸਾਡੇ 2 ਚੀਜ਼ਾਂ ਹੈ ਆ ਕਿ ਸਾਡੇ ਜਿਹੜਾ ਨਾ ਫਲ ਦੀ ਜਿਹੜੀ ਹੈ ਨਾ ਕੰਜ਼ੰਪਸ਼ਨ ਬਹੁਤ ਘੱਟ ਆ। ਉਹਦੀ ਵਜ੍ਹਾ ਇਹ ਆ ਕਿ ਫਲ ਨਾ ਮਹਿੰਗਾ ਬੜਾ ਵਾ। ਉਹ ਮਹਿੰਗਾ ਹੋਣੇ ਦੀ ਵਜ੍ਹਾ ਤੋਂ ਨਾ ਫਲ ਵਿਕਦਾ ਵੀ ਘੱਟ ਆ। ਅਗਰ ਫਲ ਜਿਹੜਾ ਥੋੜਾ ਜਿਹਾ ਰੇਟ ਸਸਤਾ ਹੋਵੇ ਨਾ, ਫਲ ਜ਼ਿਆਦਾ ਤਾਦਾਦ ਵਿੱਚ ਹੋਵੇ, ਸਸਤਾ ਹੋਏਗਾ, ਫਿਰ ਇਹ ਵਿਕੇਗਾ ਵੀ ਜ਼ਿਆਦਾ। ਫਿਰ ਆਮ ਜਿਹੜਾ ਨਾ ਮਤਵਸਤ ਤਬਕਾ ਉਹ ਵੀ ਫਲ ਵਰਨਾ ਤਾਂ ਬਿਮਾਰ ਹੋ ਕੇ ਯਾਨੀ ਕਿ ਫਲ ਦਾ ਤਾਂ ਸੋਚਦੇ ਆ ਜਦੋਂ ਡਾਕਟਰ ਕਹਿੰਦੇ ਜੀ ਫਰੂਟ ਖਾਓ। ਹਾਂ ਤੇ ਇਹ ਹੋਣਾ ਚਾਹੀਦਾ। ਇਹ ਜੀ ਸਾਡੀ ਬੜੀ ਵੱਡੇ ਇਹ ਅਲਮੀਆਂ ਹੈਗਾ ਵੀ ਜਦੋਂ ਅਸੀਂ ਬਿਮਾਰ ਹੁੰਦੇ ਆ ਨਾ, ਜਦੋਂ ਡਾਕਟਰ ਕਹੇ ਨਾ ਫਰੂਟ ਖਾਓ ਫੇਰ ਹੀ ਅਸੀਂ ਖਾਂਦੇ ਹਾਂ। ਹਾਲਾਂਕਿ ਫਰੂਟ ਖਾਓ ਤੇ ਤੁਸੀਂ ਬਿਮਾਰ ਨਹੀਂ ਹੁੰਦੇ। ਲਓ ਜੀ ਇਹ 2-2 ਬੂਟੇ 4-4 ਬੂਟੇ ਵੀ ਰਾਣਾ ਸਾਹਿਬ ਬੰਦੇ ਨੇ ਲਾਏ ਹੋਏ ਹੋਣ, ਹਰ ਜ਼ਿਮੀਦਾਰ ਨੇ ਆਪਣੇ ਘਰ ਤਾਂ ਫਰੂਟ ਬੰਦਾ ਆਸਾਨੀ ਨਾਲ ਖਾ ਸਕਦਾ। ਮੈਂ ਤਾਂ ذاتی ਤੌਰ ਤੇ ਇਹ ਕਹਿਣਾ ਵਾਂ ਕਿ ਅਗਰ ਤੁਹਾਡੇ ਕੋਲ ਰਕਬਾ ਹੈ ਨਾ, ਤੁਸੀਂ ਜ਼ਿਆਦਾ ਨਹੀਂ ਤੇ 4 ਕਨਾਲਾਂ ਜਿਹੜੀ ਜਾਵਾਂ ਨਾ
ਉਹਦੇ 'ਚ ਖਾਣੇ ਵਾਲੇ ਜਿਹੜੇ ਆ ਨਾ ਫਲਦਾਰ ਦਰਖਤ ਉਹ ਸਾਰੇ ਲਾਓ। ਮੈਂ ਤਾਂ ਹੁਣ ਮੈਨੂੰ ਫਿਰ ਉਹ ਹਾਫਿਜ਼ ਉਸਮਾਨ ਸਾਹਿਬ ਕਹਿੰਦੇ ਵੀ ਤੁਸੀਂ ਜਦੋਂ ਗੱਲ ਕਰਦੇ ਆ ਫਿਰ 30 ਸਾਲ ਪਹਿਲੇ ਦੀ ਗੱਲ ਕਰਦੇ ਆ, ਕਿਉਂਕਿ ਮੈਂ ਤਾਂ ਫਾਰਮਿੰਗ ਹੀ ਅਸਲ 'ਚ ਜਿਹੜੇ 30 ਸਾਲ ਪਹਿਲੇ ਕੀਤੀ ਹੈ ਜਦੋਂ ਦੀ ਉਹ ਕਰਨੀ ਨਾ ਜੀ। ਹਾਂ, ਤੇ ਉਦੋਂ ਮੈਂ ਨਾ ਸਾਡੇ ਕੋਲ 4 ਕਨਾਲਾਂ ਜਗ੍ਹਾ 'ਚ ਮੈਂ ਲੁਕਾਟ, ਜਪਾਨੀ ਫਲ, ਅਮਰੂਦ, ਸ਼ਤੂਤ, ਜਾਮਣ ਤੇ ਕਿੰਨੂ, ਫਰੂਟਰ, ਮਸੰਮੀ, ਲੂਚੇ ਇਹ ਸਾਰੇ ਲਗਾਏ ਸੀ। ਤੇ ਅਮਰੂਦ, ਅੰਬ, ਉਹ ਬਲਕਿ ਮੇਰਾ ਛੋਟਾ ਭਾਈ ਉਹ ਕਹਿੰਦਾ ਹੁੰਦਾ ਸੀ ਵੀ ਸਾਡੇ ਮੁਰੱਬੇ 12 ਮਹੀਨੇ ਜਿਹੜੇ ਮਰਜ਼ੀ ਦਿਨ ਚਲੇ ਜਾਓ ਅਸਲ ਦੇ ਹਾਂ ਫਰੂਟ ਲੱਭਦਾ। ਔਰ ਉਹ ਇਸੇ ਕਰਕੇ ਫਿਰ ਉਹ ਦੋਸਤ ਵੀ ਮੇਰੇ ਜਿਹੜੇ ਮਿਲਣ ਅਕਸਰ ਆਉਂਦੇ ਸੀ ਨਾ, ਉਹਨਾਂ ਨੇ ਬਸ ਪਾਣੀ ਪੀਣਾ, ਉਹਨਾਂ ਨੇ ਕਹਿਣਾ ਫਿਰ ਮੁਰੱਬੇ ਚੱਲੀਏ। ਫਿਰ ਉਹ ਬੱਚੇ ਵੀ ਕਈਆਂ ਆ ਜਾਂਦੇ ਸੀ ਨਾਲ, ਤੇ ਉਹ ਵੀ ਨਾਲੇ ਬੰਦਾ ਜਦੋਂ ਜੀ ਖੇਤ ਦੇ ਵਿੱਚ ਆਂਦਾ, ਮੁਰੱਬੇ ਆਂਦਾ, ਡੇਰੇ ਆਂਦਾ, ਬੰਦਾ ਆ ਕੇ ਦੇਖਦਾ, ਕੋਈ ਵੀ ਮਹਿਮਾਨ ਆਂਦਾ ਜੀ ਤੇ ਬੰਦਾ ਫਰੂਟ ਲਿਆਉਣ ਦੀ ਲੋੜ ਨਹੀਂ, ਜੋ ਇੱਕ ਚਾਰਮ ਹੁੰਦਾ ਵਾ। ਹੁਣ ਤੁਸੀਂ ਆਪਣਾ ਲੈ ਕੇ ਆ ਜਾਂਦੇ, ਆਪਣੇ ਮਹਿਮਾਨ ਨੂੰ ਕਹਿੰਦੇ ਆ ਜੀ ਆਹ 5 ਮੁਰੱਬੇ ਸਾਡੀ ਜ਼ਮੀਨ ਆ ਤੇ ਇੰਜਾ ਤੇ ਇੰਜਾ, ਉਹ ਵਿਚਾਰਾ ਪਾਣੀ ਤੋਂ ਤੰਗ ਹੁੰਦਾ ਵਾ ਤੇ ਆ ਜੀ ਅਸੀਂ ਟਿਊਬਲ ਲਾਈ ਜਾਂ ਮੋਟਰ ਆ ਤੇ ਫਲਾਮ ਆ ਤੇ ਫਲਾਮ ਆ। ਯਾਰ ਕੁਝ ਬੈਠਣ ਦੀ ਬੜੀ ਬਦਕਿਸਮਤੀ ਦੀ ਗੱਲ ਆ ਸਾਡੇ। ਅੱਛਾ ਰਾਣਾ ਸਾਹਿਬ, ਇਹ ਤਾਂ ਹੋ ਗਏ ਫਲਾਂ ਵਾਲੇ ਬੂਟੇ, ਤੇ ਹੁਣ ਮੈਂ ਗੱਲ ਕਰੂੰਗਾ ਸਾਗਵਾਨ ਦੀ। ਤੁਸੀਂ ਨਾਮ ਲਿਆ ਸੀਗਾ ਵੀ ਸਾਗਵਾਨ ਜਿਹੜਾ ਆ ਇਹਦਾ ਕੀ ਹਿਸਾਬ ਕਿਤਾਬ ਆ? ਕਿੰਨੇ ਦਾ ਪੌਦਾ ਲੱਭਦਾ, ਕਿੱਥੇ ਵਿਕਦਾ, ਕਿੰਨੇ ਦਾ ਵਿਕਦਾ, ਕੀ ਬਚਦਾ, ਕਦੋਂ ਤਿਆਰ ਹੁੰਦਾ? ਅੱਛਾ, ਸਾਡੇ ਨਾ ਜਿਹੜੇ ਦਰਖਤ ਪਹਿਲੇ ਜ਼ਿਆਦਾਤਰ ਜਿਹੜੇ ਆ ਨਾ ਲਗਾਏ ਜਾਂਦੇ ਆ ਨਾ, ਉਹ ਹੈ ਕਿੱਕਰ ਦਾ ਬੜਾ ਅੱਛਾ ਰੇਟ ਆ। ਲੇਕਿਨ ਕਿੱਕਰ ਦਾ ਜਿਹੜਾ ਪਿਛਲੇ ਸਾਲ ਜਿਸ ਤਰ੍ਹਾਂ ਕਿੱਕਰਾਂ ਨੂੰ ਬਿਮਾਰੀ ਹੋਈ ਨਾ, ਮੈਂ ਤਾਂ ਜ਼ਾਤੀ ਤੌਰ ਤੇ ਕਿੱਕਰ ਦੀ ਹੁਣ ਹਮਾਇਤ 'ਚ ਨਹੀਂ ਹੈ, ਕਿਉਂਕਿ ਕਿੱਕਰ ਬਹੁਤ ਬੁਰੀ ਤਰ੍ਹਾਂ ਮੁਤਾਸਰ ਹੋਈ। ਟਾਹਲੀਆਂ ਵੀ ਸਾਡੇ ਬਹੁਤ ਜ਼ਿਆਦਾ ਯਾਨੀ ਕਿ ਪਹਿਲੇ ਨਾ, ਹੁਣ ਰਹਿ ਗਏ ਸੀ ਸਫੈਦਾ ਤੇ ਪਾਪੂਲਰ ਹੈ। ਲੇਕਿਨ ਉਹਨਾਂ ਦੀ ਵਾਧੇ ਤੇ ਤੇਜ਼ੀ ਨਾਲ, ਲੇਕਿਨ ਇਹਨਾਂ ਦੀ ਲੱਕੜੀ ਦਾ ਰੇਟ ਇਤਨਾ ਜ਼ਿਆਦਾ ਨਹੀਂ ਹੈ। ਹੁਣ 2 ਆਪਸ਼ਨਾਂ ਜਿਹੜੀਆਂ ਵਾ ਨਾ ਬੜੀਆਂ ਅੱਛੀਆਂ ਹੈ ਆ, ਜੇ ਕੋਈ ਬੰਦਾ ਯਾਨੀ ਕਿ ਇਹ ਜ਼ਖੀਰੇ ਦੇ ਤੌਰ ਤੇ ਲਾਣਾ ਚਾਹੇ ਨਾ। ਇੱਕ ਮਾਲਾਬਾਰ ਨੀਮ ਜਿਹੜਾ ਕੁਛ ਲੋਕਾਂ ਨੇ ਉਹਦੇ ਵੀ ਬਹੁਤ ਤੇਜ਼ੀ ਨਾਲ ਵੱਧਦੀ ਆ, ਤੇ ਸਾਗਵਾਨ ਦਾ ਰੇਟ ਬਹੁਤ ਅੱਛਾ ਵਾ, ਇਹ ਵੱਧਦਾ ਬਹੁਤ ਜ਼ਿਆਦਾ ਵਾ। ਤੇ ਸਾਗਵਾਨ 'ਚ ਵੀ ਫਿਰ ਜਿਹੜਾ ਵਾ ਨਾ 2 ਆ, ਇੱਕ ਪਹਿਲਾ ਦੇਸੀ ਯਾਨੀ ਕਿ ਸਾਗਵਾਨ ਜਿਹੜਾ ਕਿ ਹੈ ਸੀ ਪਹਿਲੇ ਜਿਹੜਾ ਵਾ ਨਾ, ਉਹਨੂੰ ਲੱਗਦੇ ਸੀ ਕੋਈ 12 ਕੁ ਸਾਲ, ਉਹ 1 ਸਾਲ 'ਚ ਨਾ 8 ਤੋਂ 12 ਫੁੱਟ ਵੱਧਦਾ ਸੀ। ਹੁਣ ਜਿਹੜਾ ਦੂਸਰਾ ਬਰਮਾ ਵਾਲਾ ਸਾਗਵਾਨ ਆ ਨਾ, ਜਿਹਨੂੰ ਟਿਸ਼ੂ ਕਲਚਰ ਵਾਲਾ ਵੀ ਸਾਗਵਾਨ ਕਹਿੰਦੇ ਆ, ਉਹ ਸਾਗਵਾਨ ਜਿਹੜਾ ਵਾ ਨਾ ਉਹ 15 ਕੁ ਫੁੱਟ ਜਿਹੜਾ ਵਾ ਨਾ, ਉਹ 1 ਸਾਲ 'ਚ 10 ਤੋਂ 15 ਫੁੱਟ ਵੱਧਦਾ ਵਾ। ਤੇ ਉਹਨੂੰ ਤਿਆਰ ਹੁੰਦੇ ਨੂੰ ਵੀ 8 ਤੋਂ 10 ਸਾਲ ਜਿਹੜਾ ਵਾ ਨਾ ਲੱਗਦੇ ਆ। ਉਹ ਬਹੁਤ ਅੱਛਾ ਯਾਨੀ ਕਿ ਉਹ ਸਾਗਵਾਨ ਫਿਰ ਜਿਹੜਾ ਲਗਾਉਣੇ ਦਾ ਉਹਦਾ, ਬਲਕਿ ਜਦੋਂ ਸ਼ੁਰੂ ਤੁਸੀਂ ਗੱਲ ਕੀਤੀ ਸੀ ਮੇਰੇ ਥੋੜ੍ਹੇ ਜਿਹੜਾ ਸਾਗਵਾਨ ਇਹਦੇ 'ਚ ਲੱਗਦਾ ਵਾ ਅਗਸਤ, ਸਤੰਬਰ, ਅਕਤੂਬਰ 'ਚ, ਤੇ ਉਹਦੇ 'ਚ ਫਰਵਰੀ, ਮਾਰਚ, ਅਪ੍ਰੈਲ 'ਚ। ਲੇਕਿਨ ਜਿਹੜਾ ਸਰਦੀਆਂ ਤੋਂ ਪਹਿਲੇ ਲੱਗਦਾ ਨਾ, ਉਹ ਸਾਗਵਾਨ ਥੋੜ੍ਹਾ ਜਿਹਾ ਕੋਰੇ ਤੋਂ ਨਾ ਪਹਿਲੇ ਸਾਲ ਮੁਤਾਸਰ ਹੁੰਦਾ, ਉਸ ਤੋਂ ਬਾਅਦ ਨਹੀਂ। ਉਸ ਤੋਂ ਬਾਅਦ ਤਾਂ ਫਿਰ ਪੌਦੇ ਨਾ ਵੱਡੇ ਹੋ ਜਾਂਦੇ, ਫਿਰ ਉਹਨਾਂ ਨੂੰ ਕੋਈ ਜ਼ਰੂਰਤ ਨਹੀਂ ਰਹਿੰਦੀ। ਬਲਕਿ ਬਿਹਤਰ ਇਹੀ ਹੈ ਕਿ ਫਰਵਰੀ, ਮਾਰਚ, ਅਪ੍ਰੈਲ ਵਾਲਾ ਹੀ ਜਿਹੜਾ ਉਹਨਾਂ ਲਗਾ ਦੇ। ਸਾਗਵਾਨ ਤਾਂ ਬਹੁਤ ਸ਼ਾਨਦਾਰ ਕਿਸਮ ਦੀ ਲੱਕੜੀ ਹੈ, ਬਲਕਿ ਮੈਂ ਪੜ੍ਹਿਆ ਸੀ ਕਿ ਇਹਨੂੰ ਦੀਮਕ ਵੀ ਨਹੀਂ ਸੁਣਿਆ ਲੱਗਦੀ ਹੈ। ਤੇ ਮੇਰੇ ਖਿਆਲ 'ਚ ਕਿਉਂਕਿ ਲੱਕੜੀ ਦਾ ਸਾਡਾ ਸਭ ਤੋਂ ਬੜਾ ਮਸਲਾ ਹੀ ਦੀਮਕ ਦਾ ਹੁੰਦਾ। ਅਗਰ ਕੋਈ ਵੀ ਲੱਕੜੀ ਇਸ ਤਰ੍ਹਾਂ ਦੀ ਹੈ ਕਿ ਜਿਹਨੂੰ ਦੀਮਕ ਨਹੀਂ ਲੱਗਦੀ ਹੈ, ਤੇ ਉਹ ਤਰਜੀਹ 'ਤੇ ਰੱਖਣੀ ਚਾਹੀਦੀ ਹੈ। ਇਹ ਰਾਣਾ ਸਾਹਿਬ, ਇਹਦਾ ਮਾਰਕੀਟ ਵੈਲਿਊ ਕੀ ਹੈਗੀ ਹੈ? ਕਿੰਨੇ ਕੁ ਦਾ ਇਹ ਵਿਕਦਾ? ਮਾਰਕੀਟ ਵੈਲਿਊ ਇਸ ਦੀ ਬਹੁਤ ਜ਼ਿਆਦਾ ਜੀ। ਇਹ 14,000 ਰੁਪਏ ਦਾ ਨਾ ਮੁਕਾਬਲਾ। ਅਗਰ ਇਹ 15 ਫੁੱਟ ਵੀ ਹੋ ਜਾਂਦਾ ਨਾ, ਤੇ ਇਹਨੂੰ 14,000 ਦੀ ਇਸ ਟਾਈਮ ਕਰੰਟ ਰੇਟ ਚੱਲ ਰਿਹਾ। ਮੈਂ ਕਹਿੰਦਾ ਕਿ ਅਗਰ ਇਹ 5,000 ਰੁਪਏ ਵੀ ਇਹਦਾ ਰੇਟ ਹੋਵੇ ਨਾ, ਹੁਣ ਦੂਸਰੀਆਂ ਕੈਲ ਦਿਆਰ ਵਗੈਰਾ ਉਹ ਵੀ 7,000 ਦੇ ਗੇੜੇ 'ਚ। ਅਗਰ ਇਹ 5,000 ਵੀ ਫੁੱਟ ਹੋਵੇ, ਤੇ ਅਗਰ ਇਹ ਦੂਸਰਾ 10 ਫੁੱਟ ਵੀ ਨਿਕਲਦਾ ਵਾ ਨਾ, ਫਿਰ ਵੀ ਇਹ 50,000 ਰੁਪਏ ਦਾ ਇੱਕ ਪੌਦਾ ਜਿਹੜਾ ਵਾ ਨਾ ਹੈ। ਅਗਰ ਉਹ 15 ਫੁੱਟ ਲੱਕੜੀ ਹਾਸਲ ਹੁੰਦੀ ਹੈ ਤੁਹਾਨੂੰ, ਫਿਰ ਇਹ 75,000 ਦਾ ਪੌਦਾ ਵਾ। ਲੇਕਿਨ ਇਹ ਪੌਦੇ ਇਹ ਕਾਫੀ ਜ਼ਿਆਦਾ ਪੌਦੇ ਜਿਹੜੇ ਆ ਨਾ ਲੱਗ ਜਾਂਦੇ ਆ। ਇਹ ਪੌਦੇ ਤਾਂ ਰਾਊਂਡ ਅਬਾਊਟ ਕੋਈ ਵੀ 10 ਬਾਈ 10 ਤੇ ਵੀ ਲਗਾਏ ਜਾ ਸਕਦੇ ਆ। ਤੇ ਇੰਟਰਕ੍ਰਾਪਿੰਗ ਅਗਰ ਤੁਸੀਂ ਨਹੀਂ ਕਰਨੀ, ਤੇ ਫਿਰ ਤਾਂ ਉਹ ਕੋਈ 8 ਬਾਈ 8 ਤੇ ਵੀ ਲਗਾਏ ਜਾ ਸਕਦੇ ਆ। ਅਗਰ 10 ਬਾਈ 10 ਤੇ ਵੀ ਤੁਸੀਂ ਲਗਾਉਂਦੇ ਆ ਨਾ, ਤੇ 400 ਪੌਦਾ ਜਿਹੜਾ ਵਾ ਨਾ ਬਣ ਜਾਂਦਾ ਵਾ।
400 ਪੌਦੇ ਨੂੰ ਹੁਣ ਤੁਸੀਂ 50,000 ਨਾਲ ਕਰ ਦਿਓ ਤੇ ਬੰਦੇ ਦੇ ਤਾਂ ਹੋਸ਼ ਟਿਕਾਣੇ ਆ ਜਾਂਦੇ ਆ ਕਿ ਕਰੋੜਾਂ 'ਚ ਗੱਲ ਜਿਹੜੀ ਹੈ ਨਾ ਜਾਂਦੀ ਹੈ ਕਿ 2 ਕਰੋੜ ਦੇ ਲਗੇ। ਅਗਰ 10 ਸਾਲਾਂ 'ਚ 2 ਕਰੋੜ ਰੁਪਇਆ ਹੈ ਤੇ ਫਿਰ ਵੀ ਉਹ ਕਿਆ ਬਾਤ ਹੈ ਜੀ। ਬਹੁਤ ਜ਼ਿਆਦਾ ਯਾਨੀ ਕਿ ਜਿਹੜਾ ਵਾ ਨਾ ਹੈ। ਲੋ ਜੀ, ਗੱਲ ਇਹ ਹੈਗੀ ਆ, ਕਹਿੰਦੇ ਆ ਕਿ ਜੇ ਤੁਹਾਡੇ ਕੋਲ ਇਲਮ ਦਾ ਇੱਕ ਲਫ਼ਜ਼ ਵੀ ਹੈਗਾ ਨਾ, ਉਹਨੂੰ ਅੱਗੇ ਪਹੁੰਚਾਉਣਾ, ਅੱਗੇ ਕਿਸੇ ਤੱਕ ਦੱਸ ਦੇਣਾ ਨਾ, ਉਹਦੇ ਤੋਂ ਕੋਈ ਇੱਕ ਬੰਦਾ ਵੀ ਮੁਸਤਫੀਦ ਹੋ ਜਾਵੇ, ਫਾਇਦਾ ਚੁੱਕ ਲਵੇ ਨਾ, ਤੇ ਤੁਹਾਨੂੰ ਸਵਾਬ ਮਿਲਦਾ ਹੈ। ਸਦਕਾ ਜਾਰੀਆ ਹੈਗਾ ਜੀ। ਰਾਣਾ ਸਾਹਿਬ ਦੀਆਂ ਗੱਲਾਂ ਸਵਾਦੀ ਤਾਂ ਹੁੰਦੀਆਂ ਹੀ ਹੁੰਦੀਆਂ ਆ, ਤੇ ਇਨਫੋਰਮੇਸ਼ਨ ਨਾਲ ਤਾਂ ਫਿਰ ਤੁਹਾਨੂੰ ਪਤਾ ਹੀ ਆ ਵੀ ਇਹ ਪੂਰੇ ਦਾ ਪੂਰਾ ਇੱਕ ਖਜ਼ਾਨਾ ਹੈਗਾ। ਅਮਰੂ ਯਾਰ ਦੀ ਜੰਬੀਲ ਦੇ ਬਾਰੇ 'ਚ ਅਸੀਂ ਕਦੇ ਪੜ੍ਹਦੇ ਹੁੰਦੇ ਸੀਗੇ, ਪਤਾ ਨਹੀਂ ਇਹ ਇੰਨੀਆਂ ਗੱਲਾਂ ਕਿੱਥੋਂ ਕੱਢ ਕੇ ਲਿਆਈ ਜਾਂਦੇ ਆ। ਬਹਰਾਲ ਅੱਲਾ ਇਹਨਾਂ ਦੀ ਉਮਰ ਦਰਾਜ਼ ਕਰੇ ਜੀ। ਤੇ ਰਾਣਾ ਸਾਹਿਬ, ਗੱਲ ਇਹ ਹੈਗੀ ਆ ਵੀ ਤੁਹਾਡਾ ਆਪਣਾ ਚੈਨਲ ਜਿਹੜਾ ਹੈ ਮੋਨੀਟਾਈਜ਼ ਹੋ। ਤੁਸੀਂ ਕਿਹਾ ਸੀਗਾ ਕਿ ਉਹ ਨਾ ਕੋਈ ਉਹ ਤੁਸੀਂ ਹੁਣ ਤੁਸੀਂ ਸਾਹੀਵਾਲ ਗਏ, ਉੱਥੋਂ ਕਹਿੰਦੇ ਤੁਸੀਂ ਬਿਸਕਟ ਵੀ ਲਿਆ ਕੇ ਉਹ ਵੀ ਘਰ ਹੀ ਰੱਖ ਲਿਆ ਬੇਕਰੀ ਤੋਂ, ਨਾ ਕੋਈ ਕੇਕ ਨਾ ਕੋਈ ਗੱਲ ਨਾ ਬਾਤ ਜੀ। ਕੇਕ ਸ਼ੇਕ ਤਾਂ ਕਹਾਂ ਕਿਉਂਕਿ ਮੈਨੂੰ ਇਹ ਸੀ, ਮੈਂ ਕਿਹਾ ਕੇਕ ਨਾ ਪਿਘਲ ਜਾਣਾ ਹੁੰਦੇ ਤੇ ਧੁੱਪੇ, ਤੇ ਉਹ ਤਾਂ ਬਿਸਕੁਟ ਤਾਂ ਮੇਰੀ ਭਤੀਜੀ ਬੜੀ ਲਾਡਲੀ, ਜੋ ਬਲਕਿ ਮੇਰੇ ਨਾਲ ਪਹਿਲੇ ਦਿਨ ਹੀ ਨਾਰਾਜ਼ ਹੋ ਗਈ। ਉਹ ਕਹਿੰਦੀ ਵੀ ਆਪ ਆਏ ਨਹੀਂ ਹੈ ਤੇ कल कौन भी नहीं आए तो मैंने बोलना ही नहीं आपके साथ हैं। अगले दिन उसने मैंने फोन ही नहीं किया है ਤੇ ਉਹਦੀ ਨਾਰਾਜ਼ਗੀ ਦਾ ਹੈ ਸੀ ਚੀਜ਼ਾਂ ਦਾ, ਤੇ ਫਿਰ ਉਹ ਕੁਛ ਖਾਣੇ ਪੀਣੇ ਵਾਲੀ ਚੀਜ਼ਾਂ ਵਾ ਨਾ ਉਸ ਲਈ ਲੈ ਕੇ ਨਾ ਆਏ ਆ। ਤੇ ਉਹ ਬਸ ਇਹ ਹੈ ਕਿ ਸਾਡੇ ਨਿਆਣੇ ਆ ਨਾ ਜਿਹੜੇ ਇੱਥੇ, ਇਹ ਨਹੀਂ ਮੇਰੇ ਭਾਣਜੇ ਭਾਣੀਆਂ ਤਾਂ ਬਹੁਤ ਅੱਛੀ ਪੰਜਾਬੀ ਬੋਲਦੇ ਆ, ਮੇਰੇ ਭਤੀਜੇ ਵੀ ਜਿਹੜੇ ਉਹ ਲੁਧਿਆਣੇ ਇੱਥੇ, ਕਿਉਂਕਿ ਕਲਚਰਲੀ ਇਹ ਸਾਰੇ ਅੰਬਾਲੇ ਵਾਲੇ ਸੀ, ਤੇ ਇਹ ਹਲੇ ਨਾ ਇਹਨਾਂ ਨੂੰ ਬਹੁਤਾ ਪੰਜਾਬੀ ਤੇ ਹਲੇ ਨਾ ਇਹ ਲੱਗ ਨਹੀਂ ਸਕੇ ਨਿਆਣੇ ਸਾਡੇ ਹੈ। ਲੇਕਿਨ ਇਹ ਮੇਰੇ ਨਾਲ ਰਹਿਣਗੇ ਥੋੜ੍ਹੇ ਵੀ, ਲੇਕਿਨ ਉਹ ਕਦੀ ਕਦੇ ਜਦੋਂ ਆਮ ਤੌਰ 'ਤੇ ਕਰਦੀ ਫਿਰ ਤਾਂ ਉਹ ਪੁੱਛਦੀ ਆ ਵੀ ਕਿੱਥੇ ਚੱਲਿਆ, ਕੀ ਕਰ ਰਿਹਾ ਤੂੰ ਹੈ, ਤੇ ਉਹ ਚੀਜ਼ਾਂ ਨਹੀਂ। ਉਹ ਕੇਕ ਫਿਰ ਵਿੱਚੋਂ ਕੱਢਤਾ ਵੀ ਉਹ ਕਿੱਦਣ ਖਿਲਾ ਰਹੇ ਤੁਸੀਂ? ਕਦੋਂ? ਨਾਲੇ ਤੁਸੀਂ ਗੱਲ ਕੀਤੀ ਸੀ ਵੀ ਅਸੀਂ ਰਾਣਾ ਸ਼ਮਸ਼ਾਦ ਨੂੰ, ਭੁੱਟੋ ਨੂੰ, ਸਾਰਿਆਂ ਨੂੰ ਬੁਲਾਵਾਂਗੇ। ਉਹ ਸਾਰੇ ਦੋਸਤਾਂ ਨੂੰ ਬੁਲਾਉਂਦੇ ਆ ਇੱਥੇ ਜਲਦੀ, ਜਿਹੜਾ ਨੂੰ 2-3 ਦਿਨਾਂ ਦੇ ਵਿੱਚ ਹੀ ਨਾ ਜਿਹੜਾ। ਦੇਖੋ ਜੀ, ਕੋਈ ਵੀ ਜਿਹੜਾ ਕਦਮ ਆ ਨਾ, ਇੱਕ ਕਦਮ ਹਰ ਕਿਧਰੇ ਵੀ ਤੁਸੀਂ ਉਹ ਹੋਵੇ ਨਾ ਜੀ, ਆਖਰ ਪਹਿਲੀ ਪੌੜੀ ਦੇ ਪਹਿਲੇ ਡੰਡੇ ਤੇ ਪੈਰ ਰੱਖਣਾ, ਇਹ ਪਹਿਲਾ ਡੰਡਾ ਹੈ। ਅੱਗੇ ਤਾਂ ਤੁਹਾਡੀ ਮਿਹਨਤ ਆਪਣੀ ਮਿਹਨਤ ਨਹੀਂ ਸੈਲੀਬ੍ਰੇਟ ਕਰਦੇ ਆ ਇਸ ਨੂੰ ਇਨਸ਼ਾਅੱਲਾ ਤਾਲਾ ਨਾ, ਅਗਲੇ 2-3 ਦਿਨਾਂ ਦੇ ਵਿੱਚ ਹੀ ਜਿਹੜਾ ਵਾ ਨਾ ਇਹਨਾਂ ਨੂੰ ਆਪਣੇ ਦੋਸਤ ਸਾਹਿਬ ਜਿਹੜਾ ਨਾ ਬੁਲਾਉਂਦੇ ਆ ਇੱਥੇ ਪਿਕ ਕਰਦੇ ਆ। ਹਾਂਜੀ, ਬੁਲਾਉਂਦੇ ਆ ਜੀ ਜ਼ਰੂਰ। ਉਹ ਵੀ ਉਹਨਾਂ ਨੂੰ ਇਕੱਠੇ ਕਰਕੇ ਤੇ ਫਿਰ ਉਸ ਤੋਂ ਬਾਅਦ ਅਸੀਂ ਸਾਰਾ ਨਿਜ਼ਾਮ ਤੁਹਾਡੇ ਨਾਲ ਵੀ ਸ਼ੇਅਰ ਕਰਾਂਗੇ। ਤੇ ਇੱਕ ਵਾਰੀ ਫੇਰ ਜੀ ਸਾਡੇ ਨਾਲ ਜੁੜਨ ਵਾਲੇ ਵੀਰਾਂ ਨੂੰ, ਜਿਹੜੇ ਸਾਡੇ ਕੁਨਬੇ ਦਾ, ਸਾਡੇ ਇਸ ਟੱਬਰ ਦਾ ਹਿੱਸਾ ਬਣੇ ਨਾ YouTube ਦਾ ਜੀ, ਅਸੀਂ ਉਹਨਾਂ ਦੇ ਤਹਿ ਦਿਲ ਤੋਂ ਮਸ਼ਕੂਰ ਹਾਂ ਤੇ ਬੜੀ ਉਹਨਾਂ ਦੀ ਮਿਹਰਬਾਨੀ ਆ, ਬਹੁਤ ਉਹਨਾਂ ਦਾ ਸ਼ੁਕਰੀਆ। ਤੇ ਅੱਜ ਵੀ ਇਸ ਵੀਡੀਓ ਨਾਲ ਜੁੜੇ ਵੀਰਾਂ ਨੂੰ ਵੀ ਅਸੀਂ ਜੀ ਆਇਆਂ ਨੂੰ ਕਹਿੰਦੇ ਆ। ਤੇ ਬਾਕੀ ਹੁਣ ਉਮੀਦ ਆ ਕਿ ਤੁਹਾਨੂੰ ਆਹ ਵੀਡੀਓ ਬੜੀ ਇਨਫੋਰਮੇਟਿਵ, ਬੜੀ ਇਹਦੇ 'ਚ ਗੱਲਾਂ ਚੰਗੀਆਂ ਰਾਣਾ ਸਾਹਿਬ ਨੇ ਤੇ ਬੜੀ ਇਨਫੋਰਮੇਸ਼ਨ ਵਾਲੀਆਂ ਕੀਤੀਆਂ, ਤੁਹਾਨੂੰ ਚੰਗੀ ਲੱਗੀ ਹੋਏਗੀ। ਤੇ ਸਾਨੂੰ ਹੁਣ ਦੋਵਾਂ ਨੂੰ ਦਿਓ ਜੀ ਇਜਾਜ਼ਤ। ਲਵ ਯੂ ਹੋ ਗਿਆ ਜੀ ਸਾਰੇ ਵੀਰਾਂ। ਜਾਂਦੇ ਮੈਂ ਇੱਕ ਗੱਲ, ਅਸਲ 'ਚ ਵੀਡੀਓ ਤਾਂ ਅੱਜ ਕਰਨੇ ਦਾ ਇਰਾਦਾ ਸੀ ਸੋਇਆਬੀਨ ਤੇ ਜਾਂ ਦੂਸਰਾ ਜਿਹੜਾ ਕੁਕਿੰਗ ਆਇਲ 'ਚ ਇਸਤੇਮਾਲ ਹੁੰਦਾ ਨਾ, ਪਾਮ ਆਇਲ ਜਿਹੜਾ ਵਾ ਉਹਦੇ ਤੇ ਕਾਫੀ ਯਾਨੀ ਕਿ ਅਲਾਰਮਿੰਗ ਦੀ ਸਿਚੁਏਸ਼ਨ ਹੈ ਕਿ ਪਾਕਿਸਤਾਨ ਕਿੰਨੀ ਜ਼ਿਆਦਾ ਇੰਪੋਰਟ ਕਰਦਾ ਵਾ ਤੇ ਸਾਡੇ ਕਿਆ ਮਸਾਇਲ ਹੈ ਆ। ਤੇ ਲੇਕਿਨ ਤੁਸੀਂ ਉਹ ਫਿਰ ਕਿਹਾ ਵੀ ਨਹੀਂ ਜੀ ਇਹ ਦੱਸੋ ਵੀ ਤੁਸੀਂ ਕੀ ਕਰਕੇ ਆਏ ਆ, ਤੇ ਉਹ ਬਲਕਿ ਦੋਸਤਾਂ ਨੂੰ ਹੈ ਕਿ ਉਹਦੇ ਤੇ ਤਜਵੀਜ਼ ਦਿਓ ਤੁਸੀਂ ਵੀ, ਤੇ ਸਾਨੂੰ ਕੋਈ ਇਨਫੋਰਮੇਸ਼ਨ ਆ ਤੇ ਕਮੈਂਟਸ 'ਚ ਉਹ ਵੀ ਲਿਖੋ ਕਿ ਇਹ ਅਸੀਂ ਨਾ ਕਿਸ ਤਰ੍ਹਾਂ ਪਾਕਿਸਤਾਨ ਜਿਹੜਾ ਐਡੀਬਲ ਆਇਲ ਦਾ, ਜਿਹੜਾ ਪਾਕਿਸਤਾਨ ਦਾ ਦੂਸਰੇ ਪੈਟਰੋਲ ਡੀਜ਼ਲ ਤੋਂ ਬਾਅਦ ਵੱਡੀ ਦੂਸਰੀ ਇੰਪੋਰਟ ਜਿਹੜੀ ਹੈ ਨਾ, ਇਹ ਸਾਡੀ ਐਡੀਬਲ ਆਇਲ ਖਾਣੇ ਵਾਲਾ ਆਇਲ ਆ, ਵੀ ਇਹਨੂੰ ਅਸੀਂ ਕਿਸ ਤਰ੍ਹਾਂ ਘੱਟ ਕਰ ਸਕਦੇ ਹਾਂ, ਕਿਹੜੀਆਂ ਫਸਲਾਂ ਉਹਨਾਂ ਦੀ ਨਜ਼ਰ 'ਚ ਹੈ ਕਿ ਜਿੱਥੇ ਜਿਹੜਾ ਵਾ ਨਾ ਇਹ ਹੋ ਸਕਦਾ। ਇੰਡੀਆ 'ਚ ਤਾਂ ਬਹੁਤ ਅੱਛਾ ਕੰਮ ਹੋ ਰਿਹਾ, ਲੇਕਿਨ ਹਲੇ ਵੀ ਬਹੁਤ ਜ਼ਿਆਦਾ ਕੰਮ ਹੋਣੇ ਦੀ ਜ਼ਰੂਰਤ ਹੈ। ਪਾਕਿਸਤਾਨ 'ਚ ਤਾਂ ਫਿਰ ਬਹੁਤ ਹੀ ਜ਼ਰੂਰਤ ਹੈ ਜੀ। ਤੇ ਆਪਣੇ ਕਮੈਂਟਾਂ ਰਾਹੀਂ ਸਾਨੂੰ ਇਹ ਗੱਲ ਜਿਹੜੀ ਰਾਣਾ ਸਾਹਿਬ ਨੇ ਕੀਤੀ ਹੈ ਨਾ ਜੀ, ਇਹ ਜ਼ਰੂਰ ਦੱਸਿਓ। ਤੇ ਦੂਜਾ ਆਇਆ ਜਿਹੜੀ ਵੀਡੀਓ ਦੇ ਵਿੱਚ ਅਸੀਂ ਆ ਗੱਪਸ਼ਪ ਕੀਤੀ ਹੈ ਨਾ ਜੀ, ਇਹਦੇ ਬਾਰੇ 'ਚ ਤਫਸੀਲੀ ਵੀਡੀਓ ਅਗਰ ਤੁਸੀਂ ਦੇਖਣਾ ਚਾਹੋ, ਰਜ਼ੀ ਕਰੀਮ ਸਾਹਿਬ ਦਾ ਜਿਹੜਾ ਬਾਗ ਆ ਉਹ ਦੇਖਣਾ ਚਾਹੋ ਨਾ, ਤੇ ਡਿਸਕ੍ਰਿਪਸ਼ਨ ਦੇ ਵਿੱਚ ਅੰਜਮ ਸਰੋਇਆ ਸਾਹਿਬ ਦੀ ਵੀਡੀਓ ਦਾ ਲਿੰਕ ਪਿਆ ਹੋਊਗਾ, ਉੱਥੋਂ ਜਾ ਕੇ ਜ਼ਰੂਰ ਦੇਖਿਓ। ਸਾਨੂੰ ਦਿਓ ਜੀ ਇਜਾਜ਼ਤ। ਲਵ ਯੂ ਹੋ ਗਿਆ ਜੀ ਸਾਰੇ ਵੀਰਾਂ ਨਾਲ। ਰੱਬ ਰੱਖ।